ਮਾਈਕ ਕਾਰਨੇ ਦੀ ਸਰਕਾਰ ਜਦੋਂ ਤੋਂ ਆਈ ਹੈ, ਇਹ ਸਰਕਾਰ ਦੇ ਬਾਰੇ ਲਗਾਤਾਰ ਕਿਹਾ ਜਾ ਰਿਹਾ ਕਿ ਇਹਨਾਂ ਦਾ ਸੌਫਟ ਕਾਰਨਰ ਹੈ ਭਾਰਤ ਦੇ ਮਾਮਲੇ ਦੇ ਉੱਤੇ, ਤੇ ਰਿਸ਼ਤੇ ਵੀ ਇਹਨਾਂ ਨੇ ਸੁਧਾਰਨੇ ਸ਼ੁਰੂ ਕਰ ਦਿੱਤੇ। ਤੇ ਕੱਲ ਤੋਂ ਕੈਨੇਡਾ ਦੇ ਵਿੱਚ ਜਿਹੜਾ ਭਾਰਤੀ ਹਾਈ ਕਮਿਸ਼ਨਰ ਹੈ ਦਿਨੇਸ਼ ਪਟਨਾਇਕ, ਉਹਨਾਂ ਨੇ ਆਪਣਾ ਕੰਮ ਵੀ ਜਿਹੜਾ ਉਹ ਸ਼ੁਰੂ ਕਰ ਦਿੱਤਾ। ਜਦੋਂ ਮਾਰਕ ਕਾਰਨੀ ਹੋਣਾ ਦੀ ਸਰਕਾਰ ਇਸ ਸਾਲ ਆਈ ਹੈ, ਸਾਲ ਦੇ ਸ਼ੁਰੂ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੇ ਅਨੀਤਾ ਆਨੰਦ ਹੋਣਾ ਨੂੰ ਜਦੋਂ ਆਪਣਾ ਫੋਰਨ ਮਿਨਿਸਟਰ ਲਾਇਆ, ਉਦੋਂ ਹੀ ਇਹ ਗੱਲ ਦੀ ਅੰਦਾਜ਼ੇ ਜੇ ਲੱਗਣੇ ਸ਼ੁਰੂ ਹੋ ਗਏ ਸੀਗੇ ਵੀ ਜਿਹੜਾ ਕੈਨੇਡਾ ਹੈ ਹੁਣ ਉਹ ਆਪਣੇ ਜਿਹੜੇ ਸੰਬੰਧ ਹੈ ਉਹ ਇੰਡੀਆ ਨਾਲ ਸੁਧਾਰਨ ਵੱਲ ਨੂੰ ਤੁਰਨ ਜਾ ਰਿਹਾ ਹੈ। ਉਹਦੇ ਵਿੱਚ ਜਿਹੜੀ ਕੈਨੇਡੀਅਨ ਗਵਰਨਮੈਂਟ ਦੀ ਪੋਜੀਸ਼ਨ ਇਹ ਹੈਗੀ ਹੈ ਵੀ ਅਮਰੀਕਾ ਦਾ ਜਿਹੜਾ ਪ੍ਰੈਸ਼ਰ ਚੱਲ ਰਿਹਾ ਹੈ, ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਜਿਹੜਾ ਪ੍ਰੈਸ਼ਰ ਹੈ ਕੈਨੇਡਾ ਤੇ ਟੈਰਿਫਸ ਵਾਲਾ ਜਾਂ ਹੋਰ, ਉਹਦੇ ਵਿੱਚ ਕੈਨੇਡਾ ਦੀ ਮਜਬੂਰੀ ਇਹ ਹੈ ਵੀ ਉਹਨਾਂ ਨੂੰ ਬਿਜ਼ਨਸ ਲਈ ਆਲੇ ਦੁਆਲੇ ਆਪਣਾ ਜਿਹੜਾ ਦਾਇਰਾ ਉਹ ਵਧਾਉਣਾ ਪੈ ਰਿਹਾ, ਤੇ ਉਹਦੇ ਵਿੱਚ ਜਿਹੜੀ ਇੰਡੀਆ ਇੱਕ ਵੱਡੀ ਮੰਡੀ ਹੈ। ਸੋ ਉਹ ਸਾਈਨ ਸੀਗੇ, ਤੇ ਵੈਸੇ ਵੀ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਾਰੇ ਇਹ ਕਿਹਾ ਜਾਂਦਾ ਵੀ ਉਹ ਇੱਕ ਬਿਜ਼ਨਸ ਲੀਡਰ ਹੈ। ਉਹ ਜਿੱਦਾਂ ਉਹਨਾਂ ਨੇ ਇਕਨੋਮਿਕ ਐਕਸਪਰਟ ਆ, ਤੇ ਉਹਨਾਂ ਦੀ ਪ੍ਰਾਇੋਰਿਟੀ ਹੈਗੀ ਆ ਉਹ ਕੈਨੇਡਾ ਦੀ ਇਕਨੋਮੀ ਨੂੰ ਫਿਕਸ ਕਰਨਾ, ਲੋਕਾਂ ਨੂੰ ਪੈਸਿਆਂ ਪੱਖੋਂ। ਸੋ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਕੈਨੇਡੀਅਨ ਸਿਟੀਜ਼ਨ ਦੇ ਨਾਲ ਕੈਨੇਡੀਅਨ ਧਰਤੀ ਦੇ ਉੱਤੇ ਧੱਕਾ ਹੋ ਰਿਹਾ, ਉਹਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਸੋ ਜਿਹੜੇ ਉਹ ਰਿਲੇਸ਼ਨਸ਼ਿਪਸ ਹੈ ਉਹ ਹੌਲੀ ਹੌਲੀ ਸੁਧਾਰੇ ਜਾ ਰਹੇ ਆ। ਪਿਛਲੇ ਹਫ਼ਤੇ ਜਿਹੜੀ ਕੈਨੇਡੀਅਨ ਸੀਕ੍ਰੇਟ ਸਰਵਿਸ ਦੇ ਜਿਹੜੇ ਹੈੱਡ ਹੈਗੇ ਆ, ਉਹਨਾਂ ਦੀ ਅਜੀਤ ਦੋਵਾਲ ਨਾਲ ਦਿੱਲੀ ਦੇ ਵਿੱਚ ਮੀਟਿੰਗ ਹੋਈ, ਤੇ ਉਸ ਤੋਂ ਬਾਅਦ ਵੀ ਜਿਹੜੀਆਂ ਖਬਰਾਂ ਜਿਹੜੀਆਂ ਆਈਆਂ, ਸੋ ਇੰਡੀਅਨ ਅਖਬਾਰ ਕੰਸਿਸਟੈਂਟਲੀ ਜਿਹੜਾ ਆਪਾਂ ਕਹਿ ਦਈਏ ਵੀ ਜੋ ਉੱਥੇ ਦੇ ਮੀਡੀਆ ਦੀ ਟੈਂਡੈਂਸੀ ਹੈਗੀ ਆ, ਉਹੀ ਕਹਿ ਰਿਹਾ ਵੀ ਹਾਂ ਕੈਨੇਡਾ ਨੇ ਕਿਹਾ ਵੀ ਨਹੀਂ ਸਾਤੋਂ ਗਲਤੀ ਹੋ ਗਈ। ਉਹ ਕਹਿ ਰਹੇ ਆ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਜਿਹੜਾ ਸੈਪਰੇਟਿਜ਼ਮ ਹੈਗਾ ਉਹਨੂੰ ਰੋਕਣ ਦੇ ਵਿੱਚ। ਸੋ ਜਿਹੜਾ ਉਹ ਨੈਰੇਟਿਵ ਉਧਰੋਂ ਉਹ ਬਿਲਡ ਕੀਤਾ ਜਾ ਰਿਹਾ। ਪਰ ਜੇ ਅਸੀਂ ਕੈਨੇਡੀਅਨ ਨਿਊਜ਼ ਮੀਡੀਆ ਨੂੰ ਮੰਨੀਏ ਤਾਂ ਉਹ ਕਹਿ ਰਹੇ ਆ ਵੀ ਹਾਂ ਇੰਡੀਆ ਤੇ ਅਸੀਂ ਪ੍ਰੈਸ਼ਰ ਪਾਇਆ ਵੀ ਓਕੇ ਅਸੀਂ ਸੰਬੰਧ ਸੁਧਾਰਨੇ ਤਾਂ ਚਾਹੁੰਦੇ ਆ, ਪਰ ਤੁਸੀਂ ਸਾਨੂੰ ਗਾਰੰਟੀ ਕਰੋਗੇ ਵੀ ਤੁਸੀਂ ਜਿਹੜੀ ਉਹ ਦਖਲਅੰਦਾਜ਼ੀ ਬੰਦ ਨਹੀਂ ਕਰੋਗੇ। ਏਦਾਂ ਦੇ ਸਮੇਂ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਹੁੰਦੇ ਆ ਉਹਨਾਂ ਲਈ ਇਹ ਗੱਲ ਬੜੀ ਮੁਸ਼ਕਿਲ ਹੋ ਜਾਂਦੀ ਵੀ ਅਸੀਂ ਕਿਹਦੀ ਗੱਲ ਮੰਨੀਏ। ਜਦੋਂ ਨੇਸ਼ਨ ਸਟੇਟਸ ਆਪਸ ਦੇ ਵਿੱਚ ਗੱਲ ਕਰਦੀਆਂ ਤਾਂ ਕਹਿੰਦੇ ਵੀ ਦੇयर ਆਰ ਨੋ ਫਰੈਂਡਸ ਔਰ ਫੋਜ਼। ਸਪੈਸ਼ਲੀ ਡੋਨਲਡ ਟਰੰਪ ਹੁਣਾਂ ਨੇ ਇਹ ਗੱਲ ਕਾਫੀ ਜ਼ਿਆਦਾ ਚਲਾਈ ਵੀ ਦੇयर ਆਰ ਨੋ ਫਰੈਂਡਸ ਔਰ ਫੋਜ਼, ਦੇयर ਆਰ ਓਨਲੀ ਸ਼ੇਅਰਡ ਇੰਟਰਸਟਸ। ਵੀ ਜਿਹੜੀ ਕੂਟਨੀਤੀ ਉਹਦੇ ਵਿੱਚ ਨਾ ਤੁਹਾਡਾ ਕੋਈ ਮਿੱਤਰ ਹੈ ਨਾ ਦੁਸ਼ਮਣ ਹੈ, ਸਿਰਫ ਇਹ ਹੈ ਵੀ ਤੁਹਾਡੇ ਸ਼ੇਅਰਡ ਇੰਟਰਸਟ ਕੀ ਨੇ। ਤੇ ਇਹ ਬੜੀ ਗੁੱਜੀ ਖੇਡ ਹੈ ਹਨਾ। ਇੱਕ ਪਾਸੇ ਜਿਹੜੀਆਂ ਫਾਈਵ ਆਈਜ਼ ਹੈਗੀਆਂ, ਮਤਲਬ ਉਹਦੇ ਚ ਹੁਣ ਦੇਖੋ ਅਮਰੀਕਾ ਬਿਲਕੁਲ ਵੀ ਫਾਈਵ ਆਈਜ਼ ਨਾਲ ਰਲ ਕੇ ਨਹੀਂ ਚੱਲ ਰਿਹਾ, ਪਰ ਇੱਕ ਪਾਸੇ ਉਹ ਚਾਈਨਾ ਨੂੰ ਕਾਊਂਟਰ ਕਰਨ ਲਈ ਏਸ਼ੀਆ ਪੈਸੀਫਿਕ ਦੇ ਵਿੱਚ ਇੱਕ ਸਟਰੋਂਗ ਭਾਰਤ ਚਾਹੁੰਦਾ, ਪਰ ਐਟ ਦਾ ਸੇਮ ਟਾਈਮ ਉਹ ਇਹ ਵੀ ਚਾਹੁੰਦਾ ਵੀ ਜਿਹੜਾ ਭਾਰਤ ਹੈ ਉਹ ਰਸ਼ੀਆ ਦੇ ਨੇੜੇ ਨਾ ਜਾਵੇ, ਉਹ ਚੀਨ ਦੇ ਨੇੜੇ ਨਾ ਜਾਵੇ, ਠੀਕ ਹੈ ਨਾ। ਉਹ ਭਾਰਤ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਆ। ਸੋ ਇਸੇ ਕਰਕੇ ਜਿਹੜੇ ਡੋਨਲਡ ਟਰੰਪ ਹੋਣੀ ਉਹ ਭਾਰਤ ਤੇ ਜਿਹੜੀ ਕਹਿ ਰਹੇ ਵੀ ਤੁਸੀਂ ਤੇਲ ਨਹੀਂ ਖਰੀਦਣਾ, ਜਿਹੜੇ ਹੁਣ ਟੈਰਿਫ ਲਾ ਰਹੇ ਆ। ਓਨਟਾਰੀਓ ਦੀ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ ਇਹ ਕਹਿੰਦੀ ਵੀ ਹੁਣ ਇਹਨਾਂ ਨੂੰ ਇੱਕ ਤੋਹਫਾ ਦੇ ਦੇਣਾ ਸੀ, ਮਤਲਬ ਕੈਮਰੇ ਓਵਰ ਸਪੀਡਿੰਗ ਵਾਲੇ ਬੰਦ ਕਰਨ ਜਾ ਰਹੇ। ਪੰਜਾਬੀਆਂ ਦੱਸਦੀ ਖੁਸ਼ੀ ਦੀ ਲਹਿਰ ਆ। ਸੋ ਜਿਹੜੇ ਸਪੀਡਿੰਗ ਕੈਮਰੇ ਆ ਤੇ ਜਿਹੜਾ ਪੁਲਿਸ ਦਾ ਅਧਿਕਾਰ ਖੇਤਰ ਆ ਹੁਣ ਮਿਊਨਿਸਪੈਲਿਟੀਆਂ ਦਾ, ਤੇ ਮੈਨੂੰ ਤਾਂ ਜੀ ਮੈਂ 2013 ਦਾ ਕੈਨੇਡਾ ਦੇ ਵਿੱਚ ਮੂਵ ਹੋਇਆ, ਤੇ ਉਦੋਂ ਤੋਂ ਮੈਨੂੰ ਇਹ ਗੱਲ ਲੱਗਦੀ ਹੈ ਵੀ ਜਿੰਨੇ ਵੀ ਜਿਹੜੇ ਇਹ ਸਪੀਡ ਕੈਮਰੇ ਆ ਇਹ ਲੋਕਾਂ ਨੂੰ ਹਟਾਉਣ ਲਈ, ਉਹਨਾਂ ਦੀ ਸਪੀਡ ਕੰਟਰੋਲ ਲਈ ਘੱਟ ਲਾਏ ਜਾਂਦੇ ਆ, ਪਰ ਉਹਨਾਂ ਤੋਂ ਪੈਸੇ ਲੁੱਟਣ ਦਾ ਉਹਦਾ ਜ਼ਿਆਦਾ ਚਾਂਸ ਹੈ, ਠੀਕ ਹੈ ਨਾ। ਜੇਬ ਤੇ ਬੋਝ ਨੇ ਵੀ ਉਹ ਇਸ ਤਰੀਕੇ ਨਾਲ, ਮਤਲਬ ਸਾਰੇ ਸ਼ਹਿਰਾਂ ਦੇ ਵਿੱਚ ਇੱਕ ਨਾ ਗੱਡੀ, ਅਨਮਾਰਕਡ ਗੱਡੀ ਲੁਕੋ ਕੇ ਖੜੀ ਕੀਤੀ ਜਾਂਦੀ ਹੈ, ਉਹ ਕਿਸੇ ਨੂੰ ਰੋਕ ਕੇ ਟਿਕਟ ਨਹੀਂ ਦਿੰਦੀ, ਉਹਦਾ ਸਿਰਫ ਉਹਦੇ 'ਚ ਕੈਮਰੇ ਲੱਗੇ ਹੁੰਦੇ ਆ। ਤੇ ਜਦੋਂ ਤੁਸੀਂ ਥੋੜੇ ਜਿਹੇ ਵੀ ਤੇਜ਼ ਹੋਏ ਤਾਂ ਟਿਕਟ ਤੁਹਾਡੇ ਘਰੇ ਆ ਜਾਂਦੀ, ਤੇ ਉਹ ਬਹੁਤ ਜ਼ਿਆਦਾ ਅਮਾਊਂਟ ਦੀ ਟਿਕਟ ਹੁੰਦੀ ਆ। ਇੱਕ ਵਾਰੀ ਇਹ ਹੈ ਵੀ ਕੈਮਰੇ ਸਾਰੇ ਹਟ ਜਾਣਗੇ। ਉਹਦੇ 'ਚ ਉਹਨਾਂ ਨੇ ਸਿਰਫ ਇਹ ਨਹੀਂ ਕਿਹਾ ਵੀ ਅਸੀਂ ਕੈਮਰੇ ਹਟਾ ਦਾਂਗੇ, ਫੁੱਡ ਗਵਰਨਮੈਂਟ ਨਾਲ ਇਹ ਕਿਹਾ ਵੀ ਅਸੀਂ ਇਦਾਂ ਦੇ ਸਟੈਪਸ ਲਵਾਂਗੇ ਵੀ ਜਿਹਦੇ ਵਿੱਚ ਸੇਫਟੀ ਨੂੰ ਸਟਿਲ ਐਨਹਾਂਸ ਕੀਤਾ ਜਾ ਸਕੇ। ਉਹਦੇ ਵਿੱਚ ਕੀ ਹੈਗਾ ਵੀ ਕੋਈ ਵੀ ਜਿਹੜੇ ਜਿੱਥੇ ਜ਼ਿਆਦਾ ਰਿਸਕ ਹੈ ਸੇਫਟੀ ਲਈ, ਜਿਵੇਂ ਸਕੂਲਸ ਹੋਣਾ, ਉਹ ਕਹਿੰਦੇ ਵੀ ਅਸੀਂ ਉਹ ਜਿਹੜੇ ਸੋਲਰ ਪੈਨਲ ਵਾਲੇ ਅਸੀਂ ਸਾਈਨਸ ਲਾਵਾਂਗੇ ਜਿਹੜਾ ਤੁਹਾਨੂੰ ਤੁਹਾਡੀ ਸਪੀਡ ਦੱਸੂਗਾ, ਤੇ ਨਾਲ ਉਹ ਬਲਿੰਕ ਕਰੂਗਾ ਬ੍ਰਾਈਟ ਲਾਈਟ ਵੀ ਤੁਸੀਂ ਜ਼ਿਆਦਾ ਤੇਜ਼ ਹੋ ਗਏ, ਹੁਣ ਤੁਸੀਂ ਹੌਲੀ ਹੋ ਜਾਓ ਯਾਰ, ਅੱਗੇ ਬੱਚੇ ਆ। ਅਗਲੀ ਗੱਲ ਕਰੀਏ ਆਪਾਂ ਕੈਨੇਡਾ ਪੋਸਟ ਦੀ। ਕਹਿੰਦੇ ਹੁਣ ਘਰੋਂ ਘਰੀ ਚਿੱਠੀਆਂ ਨਹੀਂ ਦਿੱਤੀਆਂ ਜਾਣੀਆਂ, ਪਹੁੰਚਾਈਆਂ ਨਹੀਂ ਜਾਣੀਆਂ, ਕੰਮ ਬੰਦ ਕਰਨ ਜਾ ਰਿਹਾ ਜੀ, ਘਰੋਂ ਘਰੀ ਚਿੱਠੀਆਂ ਡਿਲੀਵਰ ਕਰਨ। ਸੋ ਪਿਛਲੇ 10 ਸਾਲ ਤੋਂ ਜਿਹੜੀ ਕੈਨੇਡਾ ਦੀ ਐਗਜ਼ੈਕਟਿਵ, ਜਿਹੜੀ ਕੈਨੇਡਾ ਪੋਸਟ ਦੀ ਐਗਜ਼ੈਕਟਿਵ ਟੀਮ ਆ, ਜਿਹਦੇ ਵਿੱਚ CEO, CFO ਜਿਹੜੇ ਡਿਸੀਜਨ ਮੇਕਰਸ ਹੁੰਦੇ ਆ, ਉਹਨਾਂ ਦੀ ਇਹ ਮੰਗ ਸੀਗੀ ਵੀ ਤੁਸੀਂ ਸਾਨੂੰ ਅਲਾਉ ਕਰੋ ਵੀ ਅਸੀਂ ਸਾਨੂੰ ਘਰੋਂ ਘਰ ਨਾ ਜਾ ਕੇ ਦੇਣਾ ਪਵੇ, ਅਸੀਂ ਕਮਿਊਨਿਟੀ ਮੇਲ ਬਾਕਸ ਦੇ ਵਿੱਚ ਰੱਖ ਸਕੀਏ, ਤਾਂ ਕਰਕੇ ਅਸੀਂ ਦੁਬਾਰਾ ਫਾਇਦੇ 'ਚ ਜਾ ਸਕੀਏ। ਜਿਹੜੀਆਂ ਯੂਨੀਅਨਸ ਹੈ, ਜਿਹੜੀਆਂ ਡਾਕੀਆਂ ਨੂੰ ਰਿਪਰੈਜ਼ੈਂਟ ਕਰਦੀਆਂ, ਉਹ ਹਮੇਸ਼ਾ ਤੋਂ ਹੀ ਇਸ ਗੱਲ ਦੇ ਵਿਰੋਧ 'ਚ ਸੀ। ਸੋ ਕਿਉਂਕਿ ਯੂਨੀਅਨਸ ਵਿਰੋਧ 'ਚ ਸੀਗੀਆਂ ਤੇ ਸਰਕਾਰ ਵੀ ਇਸ ਗੱਲ ਨੂੰ ਅਲਾਉ ਨਹੀਂ ਸੀ ਕਰ ਰਹੀ। ਸੋ ਜਿੰਨੇ ਵੀ ਪੁਰਾਣੇ ਘਰ ਸੀਗੇ, ਹਾਲਾਂਕਿ ਕੈਨੇਡਾ ਪੋਸਟ ਇਹ ਗੱਲ ਪੁੱਛ ਰਿਹਾ ਸੀਗਾ, ਜਿਹੜੀ ਸਰਕਾਰ ਉਹਨਾਂ ਨੂੰ ਅਲਾਉ ਨਹੀਂ ਸੀ ਕਰ ਰਹੀ। ਸੋ ਅੱਜ ਫਾਈਨਲੀ ਜਿਹੜੀ ਮਾਰਕ ਕਾਰਨੀ ਹੋਣਾ ਦੀ ਸਰਕਾਰ ਨੇ ਕੈਨੇਡਾ ਪੋਸਟ ਨੂੰ
ਇਹ ਅਲਾਉ ਕਰਤਾ, ਕਹਿੰਦੇ ਵੀ ਓਕੇ ਤੁਹਾਨੂੰ ਵੀ ਹੁਣ ਉਹਦੀ ਹਲੇ ਇੰਪਲੀਮੈਂਟੇਸ਼ਨ ਡੇਟ ਤਾਂ ਪਤਾ ਨਹੀਂ ਵੀ ਪਰ ਗੋਇੰਗ ਫਾਰਵਰਡ ਤੁਹਾਡੇ ਲਈ ਇਹ ਚੀਜ਼ ਮੈਂਡੇਟਰੀ ਨਹੀਂ ਵੀ ਤੁਸੀਂ ਘਰੋਂ ਘਰ ਜਾ ਕੇ ਚਿੱਠੀਆਂ ਦੇ ਕੇ ਆਓ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕੈਨੇਡਾ ਦੇ ਅਹਿਮ ਮਸਲਿਆਂ ਨੂੰ ਲੈ ਕੇ, ਖਾਸ ਕਰਕੇ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਦੇ ਹਿੱਤਾਂ ਨੂੰ ਲੈ ਕੇ ਤੇ ਸਿੱਖ ਭਾਈਚਾਰੇ ਦੇ ਹਿੱਤਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਖਾਸ ਤੌਰ ਤੇ ਕੈਨੇਡਾ ਤੋਂ ਜੁੜਦੇ ਨੇ ਗੁਰਜਸਪਾਲ ਸਿੰਘ ਜੀ ਤੇ ਅੱਜ ਵੀ ਉਹਨਾਂ ਦੇ ਨਾਲ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਗੁਰਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਪ੍ਰਵੀਨ ਸ਼ਰਮਾ ਜੀ, ਬਹੁਤ ਹੀ ਪਿਆਰ ਭਰੀ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੁਰਜਸਪਾਲ ਸਿੰਘ ਜੀ, ਆਪਾਂ ਜੇ ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਇਸ ਟਾਈਮ ਜੇ ਭਾਰਤ ਕੈਨੇਡਾ ਸੰਬੰਧ ਜਿਨ੍ਹਾਂ ਦੇ ਉੱਤੇ ਲੰਘੇ ਦਿਨਾਂ ਦੇ ਵਿੱਚ, ਲੰਘੇ ਸਾਲ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਹੋਈ ਹੈ ਇਹਨਾਂ ਦੇ ਰਿਸ਼ਤਿਆਂ ਦੇ ਉੱਤੇ। ਮਾਈਕ ਕਾਰਨੇ ਦੀ ਸਰਕਾਰ ਜਦੋਂ ਤੋਂ ਆਈ ਹੈ, ਇਸ ਸਰਕਾਰ ਦੇ ਬਾਰੇ ਕਿਹਾ ਜਾ ਰਿਹਾ ਕਿ ਲਗਾਤਾਰ ਕਿਹਾ ਜਾ ਰਿਹਾ ਕਿ ਇਹਨਾਂ ਦਾ ਸੌਫਟ ਕਾਰਨਰ ਹੈ ਭਾਰਤ ਦੇ ਮਾਮਲੇ ਦੇ ਉੱਤੇ ਤੇ ਰਿਸ਼ਤੇ ਵੀ ਇਹਨਾਂ ਨੇ ਸੁਧਾਰਨੇ ਸ਼ੁਰੂ ਕਰ ਦਿੱਤੇ ਤੇ ਕੱਲ ਤੋਂ ਕੈਨੇਡਾ ਦੇ ਵਿੱਚ ਜਿਹੜਾ ਭਾਰਤੀ ਹਾਈ ਕਮਿਸ਼ਨਰ ਹੈ, ਜਿਨ੍ਹਾਂ ਦਾ ਨਾਮ ਸ਼ਾਇਦ ਦੱਸਿਆ ਗਿਆ ਦਿਨੇਸ਼ ਪਟਨਾਇਕ, ਉਹਨਾਂ ਨੇ ਆਪਣਾ ਕੰਮ ਵੀ ਜਿਹੜਾ ਉਹ ਸ਼ੁਰੂ ਕਰ ਦਿੱਤਾ। ਆਪਾਂ ਇੱਥੋਂ ਸ਼ੁਰੂਆਤ ਕਰਦੇ ਹਾਂ ਜੀ ਪ੍ਰੋਗਰਾਮ ਦੀ। ਹਾਂਜੀ, ਸੋ 2023 ਦੇ ਵਿੱਚ ਆਪਣੇ ਸ਼ਹੀਦ ਭਾਈ ਆਪਣੇ ਹਰਦੀਪ ਸਿੰਘ ਨਿੱਜਰ ਹੋਣਾ ਦੀ ਜਦੋਂ ਕਤਲ ਹੋਇਆ ਸਰੀ ਦੇ ਵਿੱਚ, ਉਸ ਤੋਂ ਬਾਅਦ ਜਿਹੜੀ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਦੇ ਵਿੱਚ ਦਰਾਰ ਆ ਗਈ ਸੀਗੀ। ਹਾਂਜੀ। ਕੈਨੇਡੀਅਨ ਸਰਕਾਰ, ਆਪਣੇ ਪ੍ਰਧਾਨ ਮੰਤਰੀ ਟਰੂਡੋ ਹੋਣਾ ਨੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਇਹ ਕਿਹਾ ਸੀਗਾ ਵੀ ਉਹਨਾਂ ਕੋਲੇ ਕ੍ਰੈਡੀਬਲ ਐਵੀਡੈਂਸ ਹੈਗੇ ਆ ਵੀ ਜਿਹੜੀ ਇਹ ਹੱਤਿਆ ਇਹਦੇ ਵਿੱਚ ਹਿੰਦੁਸਤਾਨੀ ਸਰਕਾਰ ਦਾ ਹੱਥ ਹੈ। ਉਸ ਤੋਂ ਬਾਅਦ ਇੰਡੀਆ ਦੀ ਸਰਕਾਰ ਨੇ ਲਗਾਤਾਰ ਇਸ ਗੱਲ ਨੂੰ ਡਿਨਾਈ ਕੀਤਾ, ਪਰ ਆਰਸੀਐਮਪੀ ਦੇ ਹੈੱਡ ਨੇ ਜਾਂ ਜਿਹੜੇ ਸਾਡੇ ਹੋਰ ਸੇਫਟੀ ਸਾਡੇ ਮਿਨਿਸਟਰ ਹੈਗੇ, ਸਾਰਿਆਂ ਨੇ ਜਿਹੜੀ ਕੈਨੇਡੀਅਨ ਗਵਰਨਮੈਂਟ ਦਾ ਲਗਾਤਾਰ ਇਹ ਸਟਾਂਸ ਰਿਹਾ ਵੀ ਨਹੀਂ, ਵੀ ਇਹ ਇੰਡੀਅਨ ਗਵਰਨਮੈਂਟ ਦਾ ਇਹ ਸੀਗਾ। ਤੇ ਉਸ ਤੋਂ ਬਾਅਦ ਜਿਹੜੇ ਕੂਟਨੀਤਿਕ ਰਿਸ਼ਤੇ ਆ ਉਹ ਫਿਰ ਜਿਹੜੀ ਐਸਕਲੇਸ਼ਨ ਹੁੰਦੇ ਹੋਏ 2024 ਦੇ ਵਿੱਚ, ਇਵਨ ਜਦੋਂ ਇਸ ਕਤਲ ਤੋਂ ਬਾਅਦ ਸਟਿਲ ਆਰਸੀਐਮਪੀ ਨੇ ਜਦੋਂ 2024 ਦੇ ਵਿੱਚ ਇਹ ਗੱਲ ਕਹੀ ਵੀ ਹਜੇ ਵੀ ਜਿਹੜੀ ਇੰਡੀਅਨ ਗਵਰਨਮੈਂਟ ਆ ਉਹ ਕੈਨੇਡਾ ਦੇ ਵਿੱਚ ਇਲੈਕਸ਼ਨ ਇੰਟਰਫੇਰੈਂਸ ਜਾਂ ਜਿਹੜੀ ਪ੍ਰੈਸ਼ਰ ਟੈਕਟਿਕ ਜਾਂ ਜਿਹੜੇ ਐਕਟਿਵਿਸਟ ਹੈਗੇ ਉਹਨਾਂ ਨੂੰ ਮਾਰਨ ਲਈ ਹਜੇ ਵੀ ਉਹ ਇੱਥੇ ਪਲਾਨ ਘੜ ਰਹੀ ਹੈ, ਜਿਹੜੇ ਇੱਥੇ ਦੇ ਲੋਕਲ ਗੈਂਗਸ ਨੂੰ ਵਰਤ ਰਹੀ ਹੈ। ਜਦੋਂ ਉਹਨਾਂ ਨੇ ਉਹ ਗੱਲ ਆ ਕੇ ਆਰਸੀਐਮਪੀ ਦੇ ਹੈੱਡ ਨੇ ਰੱਖੀ, ਉਸ ਤੋਂ ਬਾਅਦ ਬਿਲਕੁਲ ਹੀ ਇੱਕੋ ਦਮ ਜਿਹੜੇ ਦਰਾਰ ਆ ਗਈ ਸੀਗੀ। ਕੈਨੇਡਾ ਨੇ ਭਾਰਤ ਦੇ 6 ਕੌਂਸੂਲੇਟ ਜਨਰਲ ਸਣੇ 6 ਸਟਾਫ ਨੂੰ ਇੱਥੋਂ ਕੈਨੇਡਾ ਦੇ ਵਿੱਚੋਂ ਕੱਢ ਦਿੱਤਾ ਸੀਗਾ। ਰਿਟੈਲੀਏਸ਼ਨ ਦੇ ਵਿੱਚ ਇੰਡੀਆ ਨੇ ਕੈਨੇਡੀਅਨ ਸਟਾਫ ਨੂੰ ਉੱਥੋਂ ਕੱਢ ਦਿੱਤਾ ਸੀਗਾ ਤੇ ਉਹ ਜਿਹੜੇ ਰਿਸ਼ਤੇ ਸੀਗੇ ਬਿਲਕੁਲ ਐਨ ਠੰਡੇ ਪੈ ਗਏ ਸੀਗੇ। ਜਦੋਂ ਮਾਰਕ ਕਾਰਨੀ ਹੋਣਾ ਦੀ ਸਰਕਾਰ ਇਸ ਸਾਲ ਆਈ ਹੈ, ਸਾਲ ਦੇ ਸ਼ੁਰੂ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੇ ਅਨੀਤਾ ਆਨੰਦ ਹੋਣਾ ਨੂੰ ਜਦੋਂ ਆਪਣਾ ਫੋਰਨ ਮਿਨਿਸਟਰ ਲਾਇਆ, ਉਦੋਂ ਹੀ ਇਹ ਗੱਲ ਦੀ ਅੰਦਾਜ਼ੇ ਜੇ ਲੱਗਣੇ ਸ਼ੁਰੂ ਹੋ ਗਏ ਸੀਗੇ ਵੀ ਜਿਹੜਾ ਕੈਨੇਡਾ ਹੈ ਹੁਣ ਉਹ ਆਪਣੇ ਜਿਹੜੇ ਸੰਬੰਧ ਹੈ ਉਹ ਇੰਡੀਆ ਨਾਲ ਸੁਧਾਰਨ ਵੱਲ ਨੂੰ ਤੁਰਨ ਜਾ ਰਿਹਾ ਹੈ। ਉਹਦੇ ਵਿੱਚ ਜਿਹੜੀ ਕੈਨੇਡੀਅਨ ਗਵਰਨਮੈਂਟ ਦੀ ਪੋਜੀਸ਼ਨ ਇਹ ਹੈਗੀ ਹੈ ਵੀ ਅਮਰੀਕਾ ਦਾ ਜਿਹੜਾ ਪ੍ਰੈਸ਼ਰ ਚੱਲ ਰਿਹਾ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਜਿਹੜਾ ਪ੍ਰੈਸ਼ਰ ਹੈ ਕੈਨੇਡਾ ਤੇ ਟੈਰਿਫਸ ਵਾਲਾ ਜਾਂ ਹੋਰ, ਉਹਦੇ ਚ ਕੈਨੇਡਾ ਦੀ ਮਜਬੂਰੀ ਇਹ ਹੈ ਵੀ ਉਹਨਾਂ ਨੂੰ ਬਿਜ਼ਨਸ ਲਈ ਆਲੇ ਦੁਆਲੇ ਆਪਣਾ ਜਿਹੜਾ ਦਾਇਰਾ ਉਹ ਵਧਾਉਣਾ ਪੈ ਰਿਹਾ ਤੇ ਉਹਦੇ ਵਿੱਚ ਜਿਹੜੀ ਇੰਡੀਆ ਇੱਕ ਵੱਡੀ ਮੰਡੀ ਹੈ। ਸੋ ਉਹ ਸਾਈਨ ਸੀਗੇ ਤੇ ਵੈਸੇ ਵੀ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਾਰੇ ਇਹ ਕਿਹਾ ਜਾਂਦਾ ਵੀ ਉਹ ਇੱਕ ਬਿਜ਼ਨਸ ਲੀਡਰ ਹੈ। ਉਹ ਜਿੱਦਾਂ ਉਹਨਾਂ ਨੇ ਇਕਨੋਮਿਕ ਐਕਸਪਰਟ ਆ ਤੇ ਉਹਨਾਂ ਦੀ ਜਿਹੜੀ ਪ੍ਰਾਇੋਰਿਟੀ ਹੈਗੀ ਆ ਉਹ ਕੈਨੇਡਾ ਦੀ ਇਕਨੋਮੀ ਨੂੰ ਫਿਕਸ ਕਰਨਾ, ਲੋਕਾਂ ਨੂੰ ਪੈਸਿਆਂ ਪੱਖੋਂ। ਸੋ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਕੈਨੇਡੀਅਨ ਸਿਟੀਜ਼ਨ ਦੇ ਨਾਲ ਕੈਨੇਡੀਅਨ ਧਰਤੀ ਦੇ ਉੱਤੇ ਧੱਕਾ ਹੋ ਰਿਹਾ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ। ਸੋ ਜਿਹੜੇ ਉਹ ਰਿਲੇਸ਼ਨਸ਼ਿਪਸ ਹੈ ਉਹ ਹੌਲੀ ਹੌਲੀ ਸੁਧਾਰੇ ਜਾ ਰਹੇ ਆ। ਸੋ ਇਸੇ ਸੰਬੰਧ ਦੇ ਵਿੱਚ 3 ਹਫ਼ਤੇ ਪਹਿਲਾਂ ਕੈਨੇਡਾ ਤੇ ਇੰਡੀਆ ਨੇ ਆਪਣੇ ਜਿਹੜਾ ਕਾਉਂਸਲੇਟ ਸਟਾਫ ਹੈ ਤੇ ਜਿਹੜੇ ਕਾਉਂਸਲੇਟ ਜਨਰਲ ਹੈ ਜਾਂ ਜਿਹੜਾ ਹਾਈ ਕਮਿਸ਼ਨਰ ਹੈ ਉਹ ਅਨਾਉਂਸ ਕੀਤੇ ਸੀ ਕਿ ਕੈਨੇਡਾ ਨੇ ਆਪਣੇ ਨਵੇਂ ਹਾਈ ਕਮਿਸ਼ਨਰ ਇੰਡੀਆ ਨੂੰ ਭੇਜਿਆ ਤੇ ਇੰਡੀਆ ਦੇ ਜਿਹੜੇ ਹਾਈ ਕਮਿਸ਼ਨਰ ਹੈ ਉਹ ਕੈਨੇਡਾ ਨੂੰ ਆਏ ਆ। ਤੇ ਉਹ ਜਿਹੜੇ ਨਵੇਂ ਹਾਈ ਕਮਿਸ਼ਨਰ ਹੈ ਦਿਨੇਸ਼ ਕੁਮਾਰ ਪਟਨਾਇਕ, ਜਿਵੇਂ ਤੁਸੀਂ ਦੱਸਿਆ ਹੀ ਆ, ਉਹਨਾਂ ਨੂੰ ਲਾਇਆ ਗਿਆ ਕੈਨੇਡਾ ਦਾ ਜਿਹੜਾ ਅੰਬੈਸਡਰ ਹੈ, ਕੈਨੇਡਾ ਦੇ ਵਿੱਚ ਇੰਡੀਆ ਦਾ ਜਿਹੜਾ ਅੰਬੈਸਡਰ ਹੈ। ਤੇ ਉਹਨਾਂ ਨੇ ਕੱਲ ਤੋਂ ਆਟਵਾ ਦੇ ਵਿੱਚ ਜਿਹੜੀ ਗਵਰਨਰ ਜਨਰਲ ਨੂੰ ਆਪਣੇ ਕ੍ਰੈਡੈਂਸ਼ੀਅਲਸ ਦਿਖਾ ਕੇ, ਸੋ ਜਿਹੜੀ ਇੱਕ ਸੈਰੇਮਨੀ ਹੁੰਦੀ ਹੈ ਜਦੋਂ ਕੋਈ ਵੀ ਨਵਾਂ ਐਂਬੈਸਡਰ ਕੈਨੇਡਾ ਨੂੰ ਲਾਇਆ ਜਾਂਦਾ
ਤੇ ਉਹ ਆ ਕੇ ਆਪਣੇ ਕ੍ਰੈਡੈਂਸ਼ੀਅਲਸ ਆਟਵਾ ਦੇ ਵਿੱਚ ਜਾ ਕੇ ਗਵਰਨਰ ਜਨਰਲ ਨੂੰ ਦਿਖਾਉਂਦੇ ਆ, ਤੇ ਉਸ ਤੋਂ ਬਾਅਦ ਇੱਕ ਸੈਰੇਮਨੀ ਹੁੰਦੀ ਹੈ ਰੇਡੀਓ ਹਾਲ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਉਹ ਆਪਣਾ ਕਾਰਜਕਾਰ ਸ਼ੁਰੂ ਕਰਦੇ ਆ। ਤਾਂ ਸੋ ਉਹ ਕੱਲ ਜਿਹੜਾ ਇਹ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ ਹੈ, ਉਹਦੇ ਵਿੱਚ ਮਿਕਸਡ ਰਿਐਕਸ਼ਨਸ ਆ ਰਹੀਆਂ ਨੇ। ਕੁਝ ਲੋਕੀ ਇਹਨੂੰ ਇੱਕ ਪੋਜ਼ਿਟਿਵ ਸਟੈਪ ਦੇਖ ਰਹੇ ਆ ਵੀ ਹਾਂ ਇੰਡੀਆ ਦੇ ਨਾਲ ਸਾਨੂੰ ਸੰਬੰਧ ਸੁਧਾਰਨੇ ਪੈਣੇ ਆ ਤੇ ਇਹ ਠੀਕ ਹੋ ਰਿਹਾ। ਦੂਜੇ ਪਾਸੇ ਜਿਹੜੇ ਐਕਟਿਵਿਸਟ ਸੁਭਾਅ ਦੇ ਬੰਦੇ ਆ, ਜਾਂ ਜਿਨ੍ਹਾਂ ਨੂੰ ਲੱਗਦਾ ਵੀ ਨਹੀਂ, ਜਿਹੜੇ ਕੈਨੇਡੀਅਨਸ ਦੇ ਹਿਊਮਨ ਰਾਈਟਸ, ਜਿਹੜੇ ਕੈਨੇਡੀਅਨਸ ਦੀ ਜਿਹੜੀ ਸੇਫਟੀ ਆ ਉਹ ਪ੍ਰਾਇੋਰਿਟੀ ਆ ਇਕਨੋਮਿਕਸ ਨਾਲੋਂ, ਉਹ ਕਹਿ ਰਹੇ ਵੀ ਨਹੀਂ ਇਹ ਜ਼ਿਆਦਾ ਕਾਹਲੀ ਨਾਲ ਚੱਲ ਰਹੀ ਹੈ। ਕੈਨੇਡੀਅਨ ਗਵਰਨਮੈਂਟ ਦਾ ਇਹਦੇ ਵਿੱਚ ਵਰਜਨ ਇਹ ਹੈ ਵੀ ਉਹ ਕਹਿ ਰਿਹਾ ਵੀ ਅਸੀਂ ਇੰਡੀਆ ਤੋਂ ਪ੍ਰੋਮਿਸਿਸ ਮੰਗ ਰਹੇ ਹਾਂ, ਅਸੀਂ ਇੰਡੀਆ ਤੋਂ ਇਹ ਪ੍ਰੋਮਿਸਿਸ ਲਏ ਆ ਵੀ ਤੁਸੀਂ ਜਿਹੜੀ ਕੈਨੇਡਾ ਦੇ ਵਿੱਚ ਦਖਲਅੰਦਾਜ਼ੀ ਆ ਉਹ ਬਿਲਕੁਲ ਬੰਦ ਕਰੋਗੇ, ਵੀ ਅਸੀਂ ਇਹਨਾਂ ਸ਼ਰਤਾਂ ਦੇ ਉੱਤੇ ਜਿਹੜੇ ਇੰਡੀਅਨ ਆਫਿਸਰ ਆ ਉਹਨਾਂ ਨੂੰ ਇੱਥੇ ਕੈਨੇਡਾ ਦੇ ਵਿੱਚ ਆਉਣ ਦਿੱਤਾ। ਪਰ ਜੇ ਆਪਾਂ ਇੰਡੀਅਨ ਅਖਬਾਰਾਂ ਪੜ੍ਹੀਏ ਪਿਛਲੇ 2-3 ਹਫ਼ਤੇ ਦੇ ਵਿੱਚ, ਇਵਨ ਪਿਛਲੇ ਹਫ਼ਤੇ ਜਿਹੜੀ ਕੈਨੇਡੀਅਨ ਸੀਕ੍ਰੇਟ ਸਰਵਿਸ ਦੇ ਜਿਹੜੇ ਹੈੱਡ ਹੈਗੇ ਆ, ਉਹਨਾਂ ਦੀ ਅਜੀਤ ਦੋਵਾਲ ਨਾਲ ਦਿੱਲੀ ਦੇ ਵਿੱਚ ਮੀਟਿੰਗ ਹੋਈ, ਤੇ ਉਸ ਤੋਂ ਬਾਅਦ ਵੀ ਜਿਹੜੀਆਂ ਖਬਰਾਂ ਜਿਹੜੀਆਂ ਆਈਆਂ, ਸੋ ਇੰਡੀਅਨ ਅਖਬਾਰ ਕੰਸਿਸਟੈਂਟਲੀ ਜਿਹੜਾ ਆਪਾਂ ਕਹਿ ਦਈਏ ਵੀ ਜੋ ਉੱਥੇ ਦੇ ਮੀਡੀਆ ਦੀ ਟੈਂਡੈਂਸੀ ਹੈਗੀ ਆ, ਉਹੀ ਕਹਿ ਰਿਹਾ ਵੀ ਹਾਂ ਕੈਨੇਡਾ ਨੇ ਕਿਹਾ ਵੀ ਨਹੀਂ ਸਾਤੋਂ ਗਲਤੀ ਹੋ ਗਈ। ਉਹ ਕਹਿ ਰਹੇ ਆ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਜਿਹੜਾ ਸੈਪਰੇਟਿਜ਼ਮ ਹੈਗਾ ਉਹਨੂੰ ਰੋਕਣ ਦੇ ਵਿੱਚ। ਸੋ ਜਿਹੜਾ ਉਹ ਨੈਰੇਟਿਵ ਉਧਰੋਂ ਉਹ ਬਿਲਡ ਕੀਤਾ ਜਾ ਰਿਹਾ। ਪਰ ਜੇ ਅਸੀਂ ਕੈਨੇਡੀਅਨ ਨਿਊਜ਼ ਮੀਡੀਆ ਨੂੰ ਮੰਨੀਏ ਤਾਂ ਉਹ ਕਹਿ ਰਹੇ ਆ ਵੀ ਹਾਂ ਇੰਡੀਆ ਤੇ ਅਸੀਂ ਪ੍ਰੈਸ਼ਰ ਪਾਇਆ ਵੀ ਓਕੇ ਅਸੀਂ ਸੰਬੰਧ ਸੁਧਾਰਨੇ ਤਾਂ ਚਾਹੁੰਦੇ ਆ, ਪਰ ਤੁਸੀਂ ਸਾਨੂੰ ਗਾਰੰਟੀ ਕਰੋਗੇ ਵੀ ਤੁਸੀਂ ਜਿਹੜੀ ਉਹ ਦਖਲਅੰਦਾਜ਼ੀ ਬੰਦ ਨਹੀਂ ਕਰੋਗੇ। ਏਦਾਂ ਦੇ ਸਮੇਂ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਹੁੰਦੇ ਆ ਉਹਨਾਂ ਲਈ ਇਹ ਗੱਲ ਬੜੀ ਮੁਸ਼ਕਿਲ ਹੋ ਜਾਂਦੀ ਵੀ ਅਸੀਂ ਕਿਹਦੀ ਗੱਲ ਮੰਨੀਏ, ਕਰਕੇ ਹੈਗੀ ਤਾਂ ਪ੍ਰੋਪੇਗੈਂਡਾ ਮਸ਼ੀਨਰੀ ਹੈ, ਹਨਾ। ਪਰ ਜਿਹੜਾ ਹੁਣ ਤੱਕ ਦਾ ਸਾਡਾ ਓਵਰਆਲ ਐਕਸਪੀਰੀਅੰਸ ਆ ਵੀ ਚਲੋ ਕੈਨੇਡਾ ਫੇਰ ਵੀ ਓਨੀ ਵਧਾ ਚੜਾ ਕੇ ਗੱਲ ਨਹੀਂ ਕਰਦਾ ਜਾਂ ਓਨੀ ਉਹਨੂੰ ਐਕਸਟ੍ਰੀਮ ਨਹੀਂ ਲੈ ਕੇ ਜਾਂਦਾ, ਪਰ ਬਿਨਾਂ ਕਿਸੇ ਗਾਰੰਟੀਜ਼ ਤੋਂ, ਬਿਨਾਂ ਕਿਸੇ ਬੰਦੇ ਨੂੰ ਜਿਹੜੇ ਪੁਰਾਣੀ ਦਖਲਅੰਦਾਜ਼ੀ ਹੋਈ ਆ ਜਾਂ ਪੁਰਾਣੇ ਕਤਲ ਹੋਏ ਆ ਉਹਨਾਂ ਦੇ ਅਕਾਊਂਟੇਬਲ ਕੀਤੇ, ਜਿਹੜੇ ਇਹ ਸਟੈਪ ਲੈਣੇ, ਇਹ ਕਿਤੇ ਨਾ ਕਿਤੇ ਕੈਨੇਡੀਅਨ ਸਰਕਾਰ ਦੀ ਵੀ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਹਾਂ ਉਹਨਾਂ ਨੇ ਆਪਣੇ ਸਿਟੀਜ਼ਨਸ ਦੀ ਸੇਫਟੀ ਨੂੰ, ਆਪਣੀ ਸੋਵਰੈਨਿਟੀ ਨੂੰ ਅੱਖੋਂ ਪਰੋਖੇ ਕਰਕੇ ਜਿਹੜੇ ਇਕਨੋਮਿਕ ਇੰਟਰਸਟ ਆ ਉਹਨਾਂ ਨੂੰ ਮੂਹਰੇ ਲੈ ਕੇ ਆਉਂਦਾ। ਦੇਖੋ ਇਹ ਬਿਲਕੁਲ ਤੁਸੀਂ ਵਾਜਬ ਗੱਲ ਕੀਤੀ ਹੈ ਗੁਰਜਸਪਾਲ ਸਿੰਘ ਜੀ, ਕਿਉਂਕਿ ਗੱਲ ਸ਼ੁਰੂ ਹੀ ਇੱਥੋਂ ਹੁੰਦੀ ਹੈ ਵੀ ਜਦੋਂ ਤੁਸੀਂ ਕੋਈ ਦੋਸ਼ ਲਾਉਣੇ ਤਾਂ ਤੁਸੀਂ ਹਵਾਲਾ ਦਿੰਦੇ ਸੋਵਰਨਟੀ ਦਾ, ਤੁਸੀਂ ਹਵਾਲਾ ਦਿੰਦੇ ਕਿ ਭਾਈ ਸਾਡੇ ਦੇਸ਼ ਦੇ ਵਿੱਚ ਸਾਡੇ ਜਿਹੜੇ ਸਿਟੀਜ਼ਨ ਆ ਅਸੀਂ ਉਹਨਾਂ ਤੇ ਇਸ ਤਰ੍ਹਾਂ ਦੀ ਗੱਲ ਬਰਦਾਸ਼ਤ ਨਹੀਂ ਕਰ ਸਕਦੇ। ਪਰ ਜਦੋਂ ਕੰਪਰੋਮਾਈਜ਼ਡ ਹੋ ਜਾਂਦੇ ਤੁਸੀਂ ਉਹਨਾਂ ਗੱਲਾਂ 'ਚ, ਜਦੋਂ ਤੁਹਾਨੂੰ ਇੱਕ ਪਾਸੇ ਤੁਸੀਂ ਇਹ ਗੱਲਾਂ ਕਰ ਰਹੇ ਹੋ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਭਾਰਤ ਬਹੁਤ ਵੱਡੀ ਮੰਡੀ ਹੈ ਤੇ ਉਹਦੇ ਬਿਨਾਂ ਸਰ ਨਹੀਂ ਸਕਦਾ, ਫਿਰ ਇਹ ਚੀਜ਼ਾਂ ਪੈਰਲਲ ਚਲਾਉਣੀਆਂ ਬਹੁਤ ਔਖੀਆਂ ਨੇ। ਇਹੀ ਕੂਟਨੀਤੀ ਹੁੰਦੀ ਹੈ ਨਾ ਵੀ ਤੁਸੀਂ ਆਪਦੇ ਨੇਸ਼ਨ ਨੂੰ ਲੀਡ ਕਿਵੇਂ ਕਰਦੇ ਆ। ਤੁਸੀਂ ਜਿਨ੍ਹਾਂ ਨਾਲ ਤੁਹਾਡੀ ਪੂਰਾ 70 ਦਾ ਅੰਕੜਾ ਹੋ ਗਿਆ ਇੱਕ ਵਾਰੀ, ਤਾਂ ਤੁਸੀਂ ਦੂਜੇ ਵਾਰੀ ਉਹਨਾਂ ਨੂੰ ਸੋਚਦੇ ਹੋ ਕਿ ਉਹ ਮਾਰਕੀਟ ਦੇ ਤੌਰ ਤੇ ਦੇਖ ਲਈਏ, ਤਾਂ ਇਹ ਦੇਖਣਾ ਪਊਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡੀਅਨ ਸਿਟੀਜ਼ਨਸ ਵੀ ਇਹਨੂੰ ਦੇਖਦੇ ਹੀ ਹੋਣਗੇ ਇਹਨਾਂ ਚੀਜ਼ਾਂ ਨੂੰ, ਨੋ ਡਾਊਟ ਕਿ ਉਹ ਦੇਖਦੇ ਰਹਿੰਦੇ ਨੇ ਵੀ ਸਰਕਾਰ ਦਾ ਵਿਦੇਸ਼ੀ ਨੀਤੀਆਂ ਤੇ ਰੁਕ ਕੇ, ਔਰ ਖਾਸ ਕਰਕੇ ਸਿੱਖ ਤਾਂ ਜ਼ਰੂਰ ਦੇਖਦੇ ਹੋਣਗੇ ਕਿ ਬਈ ਸਾਡੇ ਮਾਮਲਿਆਂ ਤੇ ਜਿਹੜੇ ਸਟੈਂਡ ਲਏ, ਬਾਅਦ ਦੇ ਵਿੱਚ ਉਹਨਾਂ ਮਾਮਲਿਆਂ ਦੇ ਉੱਤੇ ਤੁਸੀਂ ਸਟੈਂਡ ਤੋਂ ਪਾਸੇ ਹਟ ਗਏ ਜਾਂ ਉਹਨਾਂ ਤੇ ਢਿੱਲੇ ਪੈ ਗਏ ਸਟੈਂਡਾਂ ਤੋਂ। ਸੋ ਇਹਦੇ ਵਿੱਚ ਨਾ ਇੱਕ ਜਿਹੜੀ ਨਵੀਂ ਗੱਲ ਜਿਹੜੀ ਚੱਲ ਰਹੀ ਹੈ ਉਹ ਸਾਰੇ ਨਿਊਜ਼ ਮੀਡੀਆ ਦੇ ਵਿੱਚ ਕਹਿੰਦੇ ਵੀ ਜਦੋਂ ਨੇਸ਼ਨ ਸਟੇਟਸ ਆਪਸ ਦੇ ਵਿੱਚ ਗੱਲ ਕਰਦੀਆਂ ਤਾਂ ਕਹਿੰਦੇ ਵੀ ਦੇयर ਆਰ ਨੋ ਫਰੈਂਡਸ ਔਰ ਫੋਜ਼। ਸਪੈਸ਼ਲੀ ਡੋਨਲਡ ਟਰੰਪ ਹੁਣਾਂ ਨੇ ਇਹ ਗੱਲ ਕਾਫੀ ਜ਼ਿਆਦਾ ਚਲਾਈ ਵੀ ਦੇयर ਆਰ ਨੋ ਫਰੈਂਡਸ ਔਰ ਫੋਜ਼, ਦੇयर ਆਰ ਓਨਲੀ ਸ਼ੇਅਰਡ ਇੰਟਰਸਟਸ। ਵੀ ਜਿਹੜੀ ਕੂਟਨੀਤੀ ਉਹਦੇ ਵਿੱਚ ਨਾ ਤੁਹਾਡਾ ਕੋਈ ਮਿੱਤਰ ਹੈ ਨਾ ਦੁਸ਼ਮਣ ਹੈ, ਸਿਰਫ ਇਹ ਹੈ ਵੀ ਤੁਹਾਡੇ ਸ਼ੇਅਰਡ ਇੰਟਰਸਟ ਕੀ ਨੇ। ਤੇ ਇਹ ਬੜੀ ਗੁੱਝੀ ਖੇਡ ਹੈ ਹਨਾ। ਇੱਕ ਪਾਸੇ ਜਿਹੜੀਆਂ ਫਾਈਵ ਆਈਜ਼ ਹੈਗੀਆਂ, ਮਤਲਬ ਉਹਦੇ ਚ ਹੁਣ ਦੇਖੋ ਅਮਰੀਕਾ ਬਿਲਕੁਲ ਵੀ ਫਾਈਵ ਆਈਜ਼ ਨਾਲ ਰਲ ਕੇ ਨਹੀਂ ਚੱਲ ਰਿਹਾ, ਪਰ ਇੱਕ ਪਾਸੇ ਉਹ ਚਾਈਨਾ ਨੂੰ ਕਾਊਂਟਰ ਕਰਨ ਲਈ ਏਸ਼ੀਆ ਪੈਸੀਫਿਕ ਦੇ ਵਿੱਚ ਇੱਕ ਸਟਰੋਂਗ ਭਾਰਤ ਚਾਹੁੰਦਾ, ਠੀਕ ਹੈ ਨਾ। ਪਰ ਐਟ ਦਾ ਸੇਮ ਟਾਈਮ ਉਹ ਇਹ ਵੀ ਚਾਹੁੰਦਾ ਵੀ ਜਿਹੜਾ ਭਾਰਤ ਹੈ ਉਹ ਰਸ਼ੀਆ ਦੇ ਨੇੜੇ ਨਾ ਜਾਵੇ, ਉਹ ਚੀਨ ਦੇ ਨੇੜੇ ਨਾ ਜਾਵੇ, ਠੀਕ ਹੈ ਨਾ। ਉਹ ਭਾਰਤ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਆ। ਸੋ ਇਸੇ ਕਰਕੇ ਜਿਹੜੇ ਡੋਨਲਡ ਟਰੰਪ ਹੋਣੀ ਆ ਉਹ ਭਾਰਤ ਤੇ ਜਿਹੜੀ ਕਹਿ ਰਹੇ ਵੀ ਤੁਸੀਂ ਤੇਲ ਨਹੀਂ ਖਰੀਦਣਾ, ਜਿਹੜੇ ਹੁਣ ਟੈਰਿਫ ਲਾ ਰਹੇ ਆ, ਜੋ ਕੁਝ ਵੀ ਚੱਲ ਰਿਹਾ ਉਹ ਤੁਸੀਂ ਅਪਡੇਟ ਅਮਰੀਕਾ ਦੇ ਵਿੱਚ ਜਿਹੜੀਆਂ ਤੁਸੀਂ ਉਹ ਖਬਰਾਂ ਕਵਰ ਕਰਦੇ ਰਹਿੰਦੇ ਹੋ। ਪਰ ਐਟ ਦਾ ਸੇਮ ਟਾਈਮ ਵੀ ਅਸੀਂ ਬਿਲਕੁਲ ਤੋੜ ਵੀ ਨਾ ਦਈਏ, ਉਹਨੂੰ ਅਸੀਂ ਨੇੜੇ ਵੀ ਰੱਖਣਾ ਚਾਹੁੰਦੇ ਹਾਂ, ਹਨਾ। ਵੀ ਕਿਤੇ ਇਹ ਨਾ ਹੋਵੇ ਵੀ ਭਾਰਤ ਬਿਲਕੁਲ ਰਸ਼ੀਆ ਜਾਂ ਚੀਨ ਦੇ ਪਾਲੇ ਚ ਜਾ ਪਵੇ। ਸੋ ਜਿਹੜੀ ਕੂਟਨੀਤੀ ਆ ਬੜੀ ਗੁੰਝਲਦਾਰ ਖੇਡ ਹੈ। ਸੋ ਸਰਕਾਰਾਂ ਨੂੰ
ਅਗੇਨ ਜਿਵੇਂ ਜਿਵੇਂ ਲੀਡਰ ਬਦਲਦੇ ਰਹਿੰਦੇ ਆ ਉਵੇਂ ਉਵੇਂ ਜਿਹੜੀ ਪੁਟਿਨ ਇਹੀ ਦੀ ਤਾਂ ਹਾਂਜੀ, ਇਹੀ ਤਾਂ ਯੂਕਰੇਨ ਕਹਿੰਦਾ, ਉਹ ਜ਼ੈਲੈਂਸਕੀ ਕਹਿੰਦੇ ਵੀ ਸਾਡੇ ਨਾਲ ਤਾਂ ਮੀਟਿੰਗਾਂ ਕਰਦੇ ਹੋ ਵੀ ਤੁਸੀਂ ਯੁੱਧ ਖਤਮ ਹੋਣਾ ਚਾਹੀਦਾ, ਖਰੀਦੀ ਜਾਂਦੇ ਉਹਨਾਂ ਨੂੰ ਤਾਂ ਤੇਲ ਤੁਸੀਂ, ਯੁੱਧ ਕਿਵੇਂ ਜੀ ਖਤਮ ਹੋਊਗਾ? ਤੁਹਾਡੇ ਪੈਸੇ ਨਾਲ ਤਾਂ ਉਹ ਲੜੀ ਜਾਂਦੇ ਨੇ ਸਾਡੇ ਨਾਲ। ਤੇ ਇਹ ਮਤਲਬ ਉਹਨਾਂ ਨੇ ਦੋਸ਼ ਵੀ ਲਾਇਆ। ਵੈਸੇ ਹਾਂਜੀ ਟਰੰਪ ਵੀ ਜਿਹੜੇ ਨੇ ਉਹ ਇਸ ਗੱਲੋਂ ਤਾਂ ਗੱਲ ਖਰੀ ਕਰਦੇ ਆ। ਉਹ ਕਹਿੰਦੇ, ਮੋਦੀ ਸਾਹਿਬ ਕਹਿੰਦੇ ਤਾਂ ਹੁੰਦੇ ਸੀ ਟਰੰਪ ਇਜ਼ ਮਾਈ ਫਰੈਂਡ, ਤੇ ਉਹ ਫਰੈਂਡ ਨੇ ਫਿਰ ਟੈਰਿਫ ਵੀ ਲਾ ਕੇ ਦਿਖਾਤਾ। ਉਹ ਕਹਿੰਦੇ ਵੀ ਨਹੀਂ, ਮੁਲਕ ਪਹਿਲਾਂ ਫਰੈਂਡ ਬਾਅਦ 'ਚ ਆ। ਹਾਂਜੀ ਹਾਂਜੀ। ਹੂੰ। ਹੁਣ ਜਿਹੜਾ ਇਵਨ H1B ਵਾਲਾ ਪਿਛਲੇ ਹਫਤੇ ਡਿਸੀਜਨ ਲਿਆ ਹੈ ਨਾ, ਹਾਂਜੀ, ਦਾਖਲਾ ਹਾਂਜੀ, ਕਰਨ ਫੀਸ ਦਾ। ਫੀਸ ਪਾਉਣ ਵਾਲਾ, ਹਾਂ। ਸੋ ਇਹ ਪਰ ਜਿਹੜੀ ਇੱਕ ਗੱਲ ਬੜੀ ਸਪਸ਼ਟ ਹੋ ਕੇ ਆ ਰਹੀ ਹੈ ਵੀ ਜਿਹੜਾ ਸਾਰਾ ਡਿਵੈਲਪਡ ਵਰਲਡ ਹੈ, ਜਿਹੜਾ ਸਾਰਾ ਵੈਸਟਰਨ ਹੂੰ, ਜਿਹੜੇ ਨੇਸ਼ਨਸ ਹੈਗੇ ਆ, ਉਹ ਅਮਰੀਕਾ ਨਾਲੋਂ ਵੀ ਇਹਨਾਂ ਦੀ ਇੱਕ ਸਲਾਹ ਨਾਲ ਨਹੀਂ ਚੱਲ ਰਹੇ। ਅੱਗੇ ਹੂੰ, ਹਮੇਸ਼ਾ ਇਦਾਂ ਹੁੰਦਾ ਸੀਗਾ ਵੀ ਆਪਾਂ ਹੁਣ, ਹੂੰ। ਤੁਸੀਂ ਯੂਨਾਈਟਿਡ ਨੇਸ਼ਨਸ, ਤੁਸੀਂ ਵੀ ਉਹਨੂੰ ਕਵਰ ਕਰ ਰਹੇ ਹੋਵੋਗੇ ਵੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਜੇ ਆਪਾਂ ਦੇਖੀਏ ਹਾਂਜੀ, ਹਾਂਜੀ। ਵੀ ਲਗਭਗ ਸਾਰੇ ਮੁਲਕਾਂ ਨੇ, ਸਾਰੇ ਵੈਸਟਰਨ ਮੁਲਕਾਂ ਨੇ ਹੂੰ, ਹੂੰ। ਇਜ਼ਰਾਈਲ ਨੂੰ ਕਿਹਾ ਵੀ ਤੁਸੀਂ ਜਿਹੜਾ ਉੱਥੇ ਤੁਸੀਂ ਜੈਨੋਸਾਈਡ ਜਿਹੜਾ ਰੋਕੋ। ਜਿਹੜਾ ਉਹਨੂੰ ਰੋਕੋ, ਤੇ ਜਿਹੜਾ ਹੂੰ, ਪੈਲਸਟਾਈਨ ਨੂੰ ਰੈਕਗਨਾਈਜ਼ ਕਰਤਾ, ਜਦ ਕਿ ਅਮਰੀਕਾ ਬਿਲਕੁਲ ਉਹਦੇ ਚੋਂ ਵੱਖਰੀ ਲੈ ਤੇ ਚੱਲ ਰਿਹਾ। ਫਿਰ ਜਿਹੜਾ ਹੂੰ, ਰਾਸ਼ਟਰਪਤੀ ਟਰੰਪ ਦਾ ਜਿਹੜਾ ਕੱਲ ਦਾ ਭਾਸ਼ਣ ਸੀਗਾ ਵੀ ਉਹ ਵੀ ਸਾਰਿਆਂ ਨੂੰ ਵੀ ਤੁਸੀਂ ਯਾਰ ਗਲਤੀਆਂ ਕਰ ਰਹੇ ਹੋ, ਵੀ ਉਹ ਅੱਗੇ ਜਿਹੜੀ ਹੁੰਦੀ ਇਹ ਸਲਾਹ ਨਾਲ ਚੱਲਦੇ ਹੁੰਦੇ ਵੀ ਯਾਰ ਅਸੀਂ ਇਕੱਠੇ ਆ। ਹੂੰ। ਸੋ ਉਹ ਬੜਾ ਇੱਕ ਪਿਕਲ ਜਿਹਾ ਹੈਗਾ। ਸੋ ਉਹਦੇ ਚ ਮੈਨੂੰ ਤਾਂ ਕਈ ਵਾਰੀ ਇਦਾਂ ਵੀ ਲੱਗਦਾ ਹੁੰਦਾ ਵੀ ਚਲੋ ਵੀ ਜੇ ਅਮਰੀਕਾ ਵਿਗਾੜ ਰਿਹਾ, ਕੈਨੇਡਾ ਨੂੰ ਲੱਗਦਾ ਵੀ ਯਾਰ ਚਲੋ ਉੱਥੇ ਸਾਡਾ ਸ਼ਾਇਦ ਕੋਈ ਬੁੱਤਾ ਸੂਤ ਆ ਜਾਵੇ ਹੂੰ, ਹੂੰ, ਇੰਡੀਆ ਹੂੰ, ਦੇ ਵਿੱਚ ਹੂੰ, ਵੀ, ਹੂੰ, ਠੀਕ ਨਾ, ਚਾਹੇ ਸਮਾਨ ਪੱਖੋਂ, ਚਾਹੇ ਡਿਫੈਂਸ ਪੱਖੋਂ, ਚਾਹੇ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਹਨਾ, ਵੀ ਜੇ ਇੱਥੇ ਨਹੀਂ ਸੀਗਾ ਤਾਂ ਮੈਕਸੀਕੋ ਨਾਲ ਵੀ ਠੀਕ ਕਰ ਲਓ। ਹੁਣ ਅਸੀਂ ਹੂੰ, ਯੂਰਪ ਤੇ ਕੈਨੇਡਾ ਤਾਂ ਚਲੋ ਇਕੱਠੇ ਹੀ ਹੈਗੇ ਆ। ਕਾਫੀ ਕੁਝ ਜਿਹੜੀ ਜੀਓਪੋਲਿਟਿਕਸ ਆ ਉਹ ਬਹੁਤ ਜ਼ਿਆਦਾ ਤੇਜ਼ ਬਦਲ ਰਹੀ ਹੈ, ਬਹੁਤ ਜ਼ਿਆਦਾ ਉਹਦੇ ਚ ਬਦਲਾਵ ਆ ਰਹੇ ਆ। ਇਹਦੇ ਚ ਹੂੰ। ਅਨਫੋਰਚੂਨੇਟ ਪਾਰਟ ਪ੍ਰਵੀਨ ਸ਼ਰਮਾ ਜੀ ਇਹ ਹੈ ਜੀ। ਵੀ ਹੂੰ, ਪੰਜਾਬੀ ਜਿਹੜੀ ਕਮਿਊਨਿਟੀ ਹੈਗੀ ਹੈ ਨਾ ਇੱਥੇ ਹੂੰ। ਤੇ ਨਾ ਪੰਜਾਬ ਦੇ ਵਿੱਚ, ਇਹ ਨਾ ਬਦਲਦੇ ਜੀਓਪੋਲਿਟਿਕਸ, ਜਿਹੜੇ ਜੀਓਪੋਲਿਟੀਕਲ ਹਾਲਾਤ ਹੈਗੇ ਉਹਨਾਂ ਦੇ ਵਿੱਚ ਕੋਈ ਸ਼ਮੂਲੀਅਤ ਨਹੀਂ। ਜਿਹੜੀ ਸਾਡੀ ਜਗ੍ਹਾ ਏ, ਉਹਦੇ ਕਰਕੇ ਸਾਡੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ, ਪਰ ਜਿਹੜਾ ਹੂੰ। ਸਾਡਾ ਬਿਹੇਵੀਅਰ ਆ ਉਹਦੇ ਮੇਚ ਦਾ ਹੈ ਨਹੀਂਗਾ। ਨਹੀਂ ਹੈ, ਨਹੀਂ। ਨਹੀਂ, ਬਿਲਕੁਲ ਜਿਓਗ੍ਰਾਫਿਕਲੀ ਤਾਂ ਅਸੀਂ ਦੇਖੀਏ ਤਾਂ ਅਸੀਂ ਬਹੁਤ ਅਹਿਮੀਅਤ ਵਾਲੀ ਥਾਂ ਤੇ ਬੈਠੇ ਹਾਂ। ਹਾਂਜੀ ਹਾਂ ਸਾਡੇ ਕੋਲ ਬਥੇਰਾ ਕੁਛ ਹੈ, ਬਿਲਕੁਲ। ਪਰ ਦੇਖੋ, ਇਹ ਕੰਮ ਲੀਡਰਸ਼ਿਪ ਨਹੀਂ ਕਰ ਰਹੇ ਹੁੰਦੇ ਆ, ਗੁਰਜਸਪਾਲ ਸਿੰਘ ਜੀ। ਜਦੋਂ ਲੀਡਰਸ਼ਿਪ ਹੀ ਇਸ ਤਰ੍ਹਾਂ ਦੀ ਹੋਵੇ, ਜਿਹੜੇ ਬੰਦੇ ਜਿਨ੍ਹਾਂ ਦਾ ਕੰਮ ਹੀ ਹੁਣ ਗੱਲ ਲੰਬੀ ਚੱਲ ਜਾਣੀ ਆਪਣੀ, ਜਿਹੜੇ ਹਾਂਜੀ ਗ੍ਰਿਫਤਾਰੀਆਂ, ਜੇਲ੍ਹਾਂ, ਮੋਰਚੇ ਲਾਉਂਦੇ ਰਹੇ ਫੈਡਰਲਿਜ਼ਮ ਦੇ ਨੂੰ ਲੈ ਕੇ, ਕਿ ਬਈ ਜੀ ਨਹੀਂ, ਸਟੇਟਾਂ ਦੇ ਅਧਿਕਾਰ ਹੋਣੇ ਚਾਹੀਦੇ, ਸਾਡੇ ਪਾਣੀ, ਸਾਡੀ ਰਾਜਧਾਨੀ। ਉਹ ਜਦੋਂ ਫੈਡਰਲਿਜ਼ਮ ਦੀ ਸੰਘੀ ਕੁੱਟੀ ਜਾਂਦੀ ਹੋਵੇ ਤੇ ਉਦੋਂ ਸੌਦੇ ਕਰਕੇ ਬਹਿ ਜਾਣ, ਤੇ ਫਿਰ ਹਾਂਜੀ। ਉਹ ਕਿੱਤਾ ਕੀ ਕਰੂਗਾ? ਲੋਕ ਕੀ ਕਰਨਗੇ ਵਿਚਾਰੇ? ਨਹੀਂ, ਪਰ ਆਪਣੇ ਹਾਂ। ਹੱਦੇ ਪਾਤਸ਼ਾਹੀ ਦਾ ਵੀ ਕਨਸੈਪਟ ਸਾਡੇ ਕੋਲ ਹੀ ਹੈ ਨਾ। ਹਾਂਜੀ, ਹਾਂਜੀ, ਹਾਂ। ਜੇ ਆਪਣੇ ਜੇ ਅਸੀਂ ਬਿਲਕੁਲ, ਜੇ ਅਸੀਂ ਬਿਲਕੁਲ। ਸਮਝ ਲਈਏ ਵੀ ਬਿਲਕੁਲ ਹਾਂ। ਅਸੀਂ ਨਿਚਲੀ ਹੂੰ, ਆਪਣੇ ਗਰਾਊਂਡ ਸਪੋਰਟ ਤੋਂ ਜੋ ਅਸੀਂ ਹੜ੍ਹਾਂ ਦੇ ਵਿੱਚ ਹੂੰ। ਕੀਤਾ ਪੰਜਾਬ ਨੇ, ਹਾਂਜੀ, ਹਾਂਜੀ, ਬਿਲਕੁਲ। ਜਾਂ ਸਭ ਜੋ ਅਸੀਂ ਕਿਸਾਨੀ ਸੰਘਰਸ਼ ਦੇ ਵਿੱਚ ਅਸੀਂ ਕੀਤਾ, ਜੀ, ਸਾਡੇ ਜੀ, ਕੋਲੇ ਜੀ। ਦੇਖੋ ਵੀ ਇੱਕ ਪਾਸੇ ਬੜੀ ਸਾਰਾ ਨਕਾਰਾਤਮਕ ਚੱਲ ਰਿਹਾ, ਹੂੰ, ਹੂੰ, ਤੇ ਉਹਦੇ ਹੂੰ, ਹੂੰ, ਪੈਰਲਲ ਜਿਹੜਾ ਸਾਡਾ ਰਿਸਪੌਂਸ ਹੈ ਉਹ ਕਿੰਨਾ ਸਕਾਰਾਤਮਕ ਹੈ, ਵੀ ਹੂੰ। ਉਹਦੇ ਚ ਸਾਡੀ ਪੋਟੈਂਸ਼ੀਅਲ ਦਿਖਦੀ ਹੈ। ਪਰ ਉਹ ਜਿਹੜੀ ਪੋਟੈਂਸ਼ੀਅਲ ਆ ਉਹ ਇਹ ਪਰ ਹੈਗਾ ਵੀ ਅਸੀਂ ਹਾਂਜੀ। ਇੱਕ ਨਾ ਹੁੰਦਾ ਵੀ ਇੱਕ ਪ੍ਰੋਹਿਬਿਟਿਵ ਸੋਲੂਸ਼ਨਸ ਹੁੰਦੇ ਵੀ ਅਸੀਂ ਚੀਜ਼ਾਂ ਨੂੰ ਠੀਕ ਕਰ ਲੈਣਾ, ਹੂੰ, ਹੂੰ, ਇੱਕ ਹੂੰ, ਹੁੰਦੇ ਆ ਰਿਐਕਟਿਵ। ਹੂੰ, ਹੂੰ, ਸੋ ਜਿਹੜਾ ਸਾਡੀ ਜਿਹੜੀ ਸਾਰੀ ਅਪਰੋਚ ਆ ਉਹ ਇਹ ਹੈ ਵੀ ਜਦੋਂ ਕਿਸਾਨੀ ਬਿੱਲ ਪਾਸ ਹੋ ਗਏ ਫਿਰ ਅਸੀਂ ਜਾ ਕੇ ਹੂੰ, ਮੋਰਚਾ ਲਾ ਲਿਆ, ਹਨਾ, ਹੂੰ, ਜਦੋਂ ਹੜ੍ਹ ਆ ਗਏ ਫਿਰ ਹੂੰ, ਅਸੀਂ ਜਾ ਕੇ ਉਹਨੂੰ ਠੀਕ ਕਰ ਲਿਆ। ਹੂੰ, ਹੂੰ, ਜਿਹੜਾ ਹੂੰ, ਉਹ ਸਾਰੀ ਜਿਹੜੀ ਸਾਡੀ ਸਪਿਰਿਟ ਹੈ, ਉਹ ਸਾਰੀ ਜਿਹੜਾ ਸਾਡਾ ਭਾਈਚਾਰਾ ਹੈ, ਜਿਹੜੀ ਸਾਡੀ ਹੂੰ, ਗ੍ਰਾਸ ਰੂਟ ਜਿਹੜੀ ਸਾਡੀ ਐਫਰਟ ਹੈਗੀ ਹੈ, ਜੇ ਕਿਤੇ ਉਹ ਆਪਾਂ ਲਾ ਲਈਏ ਵੀ ਪ੍ਰੀਐਮਪਟਿਵ ਚ ਲੱਗ ਜੇ, ਵੀ ਹੂੰ, ਸਮੱਸਿਆਵਾਂ ਸਾਨੂੰ ਸਾਰਨ, ਕਿਹੜੀ ਸਮੱਸਿਆ ਪੰਜਾਬੀਆਂ ਨੂੰ ਨਹੀਂ ਪਤਾ? ਸਾਡੀ ਹੂੰ, ਪਾਣੀਆਂ ਹੂੰ, ਦੀ ਸਮੱਸਿਆ, ਹੂੰ, ਸਾਡੀ ਹੂੰ, ਵਾਤਾਵਰਣ ਚੇਂਜ ਹੋਣ ਦੀ ਸਮੱਸਿਆ, ਸਾਡੀ ਹੂੰ, ਪ੍ਰਵਾਸ ਦੀ ਸਮੱਸਿਆ, ਠੀਕ ਹੈ ਨਾ, ਸਾਡੇ ਉੱਥੇ ਪ੍ਰਦੂਸ਼ਣ ਦੀ ਸਮੱਸਿਆ, ਸਾਡੀ ਬੋਲੀ ਦੀ ਸਮੱਸਿਆ, ਹੂੰ, ਠੀਕ ਹੈ ਨਾ, ਤੇ ਹੂੰ, ਉਹਦਾ ਹੀ ਅਸੀਂ ਅਸਰ ਦੇਖ ਰਹੇ ਹਾਂ। ਹਾਂਜੀ। ਠੀਕ ਹੈ ਨਾ, ਜੇ ਅਸੀਂ ਜੇ ਪਰ ਇੱਕ ਇੱਕ ਪਰ ਇਹਦੇ ਚ ਮੈਨੂੰ ਲੱਗਦਾ ਥੋੜਾ ਜਿਹਾ ਫਰਕ ਹੈ। ਇਹਦੇ ਚ ਗੁਰਜਸਪਾਲ ਸਿੰਘ ਜੀ, ਇਹ ਫਰਕ ਹੈ ਵੀ ਜਿਹੜੇ ਤਾਂ ਤੁਸੀਂ ਲੜਨੇ ਹੁੰਦੇ ਸੰਘਰਸ਼, ਉਹ ਹਾਂਜੀ ਤਾਂ ਲੋਕ ਆਪਣੇ ਪੱਧਰ ਤੇ ਲੜ ਲੈਂਦੇ ਆ। ਜੀ ਸੰਘਰਸ਼ ਲੜਨੇ, ਮੋਰਚੇ ਲਾਉਣੇ, ਲੋਕਾਂ ਨੂੰ ਕਿਸੇ ਲੀਡਰ ਦੀ ਲੋੜ ਨਹੀਂ। ਉਹ ਕੱਲ ਨੂੰ ਤੁਸੀਂ ਕੋਈ ਨਵੀਂ ਉੱਥੇ ਕੋਈ ਇੰਡੀਅਨ ਸਟੇਟ ਜਾਂ ਕੋਈ ਪੰਜਾਬ ਸਰਕਾਰ, ਹੁਣ ਲੈਂਡ ਪੂਲਿੰਗ ਵਾਲਾ ਮਸਲਾ ਹੀ ਤੁਸੀਂ ਦੇਖ ਲਓ, ਲੋਕਾਂ ਜੀ ਨੇ ਆਪਣੀ ਬਣੀ ਆਪੇ ਨਿਬੇੜ ਲਈ ਹੈ ਨਾ। ਪਰ ਜੇ ਹਾਂਜੀ ਕਈ ਚੀਜ਼ਾਂ ਤੁਹਾਨੂੰ ਇਹ ਦੱਸਿਆ ਜਾਂਦਾ, ਤੁਹਾਨੂੰ ਇਹ ਸਿਖਾਇਆ ਜਾਂਦਾ ਵੀ ਤੁਸੀਂ ਕੰਸਟੀਟਿਊਸ਼ਨਲ ਦਾਇਰੇ ਦੇ ਵਿੱਚ ਰਹਿ ਕੇ ਕਰ ਸਕਦੇ ਆ। ਜੀ ਉਹਦੇ ਲਈ ਫਿਰ ਤੁਹਾਨੂੰ ਕੁਛ ਬੰਦੇ ਲੀਡ ਕਰਨੇ ਦਾ ਮੂਹਰੇ ਆਉਂਦੇ ਨੇ ਵੀ ਅਸੀਂ ਲੀਡ ਕਰਾਂਗੇ। ਉਹ ਜੀ ਫਿਰ ਜਿਵੇਂ ਲੀਡ ਕਰੀ ਜਾਂਦੇ ਨੇ, ਜਿਵੇਂ ਉਹ ਆਪਦਾ ਕਰੀ ਜਾਂਦੇ ਨੇ, ਜੀ ਫਿਰ ਲੋਕਾਂ ਨੂੰ ਇਹ ਤੇ ਡਿਪੈਂਡ ਰਹਿਣਾ ਪੈਂਦਾ। ਜੀ ਜੀ ਹਾਂਜੀ।
ਆਪਾਂ ਅਗਲੀ ਗੱਲ ਕਰੀਏ ਕੈਨੇਡਾ ਵੱਲ ਨਹੀਂ ਪਰਤ ਲਈਏ। ਪੰਜਾਬੀਆਂ ਦੀ ਸਿਆਸਤ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਕੀ ਕੁਛ ਚੱਲੀ ਜਾਂਦਾ ਨਾ। ਸੋ ਇਹ ਇੱਕ ਵਧੀਆ ਬਹਿਸ ਹੈ ਇੱਕ ਕੀ ਹੋ ਹਾਂਜੀ ਸਕਦਾ ਕੀ ਨਹੀਂ ਹੋ ਸਕਦਾ। ਇਹ ਉਸਾਰੂ ਚਰਚਾਵਾਂ ਹਮੇਸ਼ਾ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ, ਜੀ ਉਸਾਰੂ ਸੰਵਾਦ ਚੱਲਦਾ ਰਹਿਣਾ ਚਾਹੀਦਾ ਹਮੇਸ਼ਾ। ਗੱਲ ਕਰੀਏ ਸਪੀਡ ਦੀ, ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹੜੇ ਲੋਕ ਕੰਮਾਂ ਤੇ ਜਦੋਂ ਜਾਂਦੇ ਨੇ ਤੇ ਜਦੋਂ ਲੇਟ ਹੁੰਦੇ ਨੇ ਉਹ ਕੀ ਕਰਦੇ ਨੇ, ਓਵਰ ਸਪੀਡਿੰਗ ਕਰਦੇ ਨੇ, ਸਾਰੇ ਕਰਦੇ ਨੇ। ਓਨਟਾਰੀਓ ਦੀ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ ਇਹ ਕਹਿੰਦੀ ਵੀ ਹੁਣ ਇਹਨਾਂ ਨੂੰ ਇੱਕ ਤੋਹਫਾ ਦੇ ਦੇਣਾ ਅਸੀਂ, ਮਤਲਬ ਕੈਮਰੇ ਓਵਰ ਸਪੀਡਿੰਗ ਵਾਲੇ ਬੰਦ ਕਰਨ ਜਾ ਰਹੇ ਆ। ਪੰਜਾਬੀਆਂ 'ਚ ਹਾਂਜੀ ਦੱਸਦੀ ਖੁਸ਼ੀ ਦੀ ਲਹਿਰ ਆ। ਹਾਂਜੀ ਕੱਲ ਡਗ ਫੋਰਡ ਹੋਣਾ ਨੇ ਜਿਹੜੇ ਕਿ ਓਨਟਾਰੀਓ ਦੇ ਪ੍ਰੀਮੀਅਰ ਹਾਂਜੀ, ਜਿਵੇਂ ਤੁਸੀਂ ਲਾ ਲਓ ਵੀ ਜੇ ਕੈਲੀਫੋਰਨੀਆ ਦੇ ਵਿੱਚ ਆਪਾਂ ਕਹਿਣਾ ਹੋਵੇ ਵੀ ਓਨਟਾਰੀਓ ਦੇ ਗਵਰਨਰ ਹੈ ਜੀ ਉਹ, ਹਾਂਜੀ ਤੇ ਠੀਕ। ਉਹਨਾਂ ਨੇ ਕੱਲ ਇੱਕ ਬਿੱਲ ਲੈ ਕੇ ਆਂਦਾ ਤੇ ਪਾਸ ਕੀਤਾ ਵੀ ਅਨਾਉਂਸ ਕੀਤਾ ਵੀ ਜਿਹੜੀ ਹੂੰ, ਹੂੰ, ਸੋ ਜਿਹੜੇ ਸਪੀਡ ਕੈਮਰੇ ਹੁੰਦੇ ਜੀ ਉਹ ਮਿਊਨਿਸਪੈਲਿਟੀਆਂ ਲਾਉਂਦੀਆਂ। ਜੀ। ਅਮਰੀਕਾ ਦੇ ਵਿੱਚ ਤੁਸੀਂ ਉਹਨਾਂ ਨੂੰ ਕਾਉਂਟੀਜ਼ ਕਹਿੰਦੇ ਹੋ, ਹੂੰ, ਹੂੰ, ਸਾਡੇ ਉਰੇ ਮਿਊਨਿਸਪੈਲਿਟੀਆਂ ਹੁੰਦੀਆਂ। ਸੋ ਜਿਹੜੀ ਮਿਊਨਿਸਪੈਲਿਟੀ ਉਹ ਬਿਲਕੁਲ ਜਿਹੜੀ ਤੁਹਾਡੀ ਲੋਕਲ ਲੈਵਲ ਦੀ ਗਵਰਨਮੈਂਟ ਹੈ ਵੀ ਹੁਣ ਜਿਵੇਂ ਜਿਹੜੀ ਸਾਡੀ ਮਿਊਨਿਸਪੈਲਿਟੀ ਉਹਦੇ ਵਿੱਚ 5 ਪਿੰਡ ਹੈ, ਜਿਹੜਾ ਇੱਕ ਹੂੰ, ਸ਼ਹਿਰ ਹੈ ਉਹਦੀ ਆਪਣੀ ਇੱਕ ਮਿਊਨਿਸਪੈਲਿਟੀ ਹੈ, ਜਿਹੜੀ ਸਿਟੀ ਆਫ ਵਿਨੀਪੈਗ ਉਹ ਇੱਕ ਮਿਊਨਿਸਪੈਲਿਟੀ ਹੈ। ਇਦਾਂ ਹੀ ਸਿਟੀ ਆਫ ਜਿਹੜੀ ਬਰੈਂਪਟਨ ਹੈ ਉਹ ਉਹਨਾਂ ਦੀ ਆਪਣੀ ਮਿਊਨਿਸਪੈਲਿਟੀ ਹੈ। ਉਹਨਾਂ ਠੀਕ ਦੇ ਹੈ। ਆਪਣੇ ਕਾਉਂਸਲਰ ਹੈ, ਉਹਨਾਂ ਦਾ ਆਪਣਾ ਮੇਅਰ ਹੈ। ਸੋ ਜਿਹੜੇ ਜਿਹੜੇ ਸਪੀਡਿੰਗ ਕੈਮਰੇ ਹੈ ਤੇ ਜਿਹੜਾ ਪੁਲਿਸ ਦਾ ਅਧਿਕਾਰ ਖੇਤਰ ਹੈ ਉਹ ਮਿਊਨਿਸਪੈਲਿਟੀਆਂ ਦਾ। ਹੂੰ, ਹੂੰ, ਤੇ ਮੈਨੂੰ ਤਾਂ ਜੀ ਮੈਂ 2013 ਦਾ ਕੈਨੇਡਾ ਦੇ ਵਿੱਚ ਮੂਵ ਹੋਇਆ ਤੇ ਉਦੋਂ ਤੋਂ ਮੈਨੂੰ ਇਹ ਗੱਲ ਲੱਗਦੀ ਹੈ ਵੀ ਜਿੰਨੇ ਵੀ ਜਿਹੜੇ ਇਹ ਸਪੀਡ ਕੈਮਰੇ ਆ ਹੂੰ, ਇਹ ਹੂੰ, ਲੋਕਾਂ ਨੂੰ ਹਟਾਉਣ ਲਈ, ਉਹਨਾਂ ਦੀ ਸਪੀਡ ਕੰਟਰੋਲ ਲਈ ਘੱਟ ਲਾਏ ਜਾਂਦੇ ਆ, ਪਰ ਹੂੰ, ਉਹਨਾਂ ਤੋਂ ਪੈਸੇ ਲੁੱਟਣ ਦਾ ਉਹਦਾ ਜ਼ਿਆਦਾ ਚਾਂਸ ਹੈ। ਠੀਕ ਹੈ ਨਾ? ਜੇਬ ਤੇ ਬੋਝ ਵੀ ਨੇ। ਵੀ ਉਹ ਇਸ ਤਰੀਕੇ ਨਾਲ ਮਤਲਬ ਸਾਰੇ ਸ਼ਹਿਰਾਂ ਦੇ ਵਿੱਚ ਇੱਕ ਨਾ ਗੱਡੀ ਅਨਮਾਰਕਡ ਗੱਡੀ ਲੁਕੋ ਕੇ ਖੜੀ ਕੀਤੀ ਜਾਂਦੀ ਹੈ। ਉਹ ਕਿਸੇ ਨੂੰ ਰੋਕ ਕੇ ਟਿਕਟ ਨਹੀਂ ਦਿੰਦੀ, ਉਹਦਾ ਸਿਰਫ ਉਹਦੇ ਚ ਕੈਮਰੇ ਲੱਗੇ ਹੁੰਦੇ ਆ। ਤੇ ਜਦੋਂ ਤੁਸੀਂ ਥੋੜੇ ਜਿਹੇ ਵੀ ਤੇਜ਼ ਹੋਏ ਤਾਂ ਟਿਕਟ ਤੁਹਾਡੇ ਘਰੇ ਆ ਜਾਂਦੀ ਤੇ ਉਹ ਬਹੁਤ ਜ਼ਿਆਦਾ ਅਮਾਉਂਟ ਦੀ ਟਿਕਟ ਹੁੰਦੀ ਆ। ਠੀਕ ਹੈ। ਕੰਸਟਰਕਸ਼ਨ ਕਿੰਨੀ ਕੁ ਜ਼ੋਨਾਂ ਦੇ ਸਪੀਡ ਤੇ ਵਿੱਚ ਮਿਲ ਜਾਂਦੀ ਮੰਨ ਲਓ ਕਿਸੇ 35 ਦਾ ਲਾਇਆ ਹੋਇਆ ਉਹਨਾਂ ਨੇ ਕਿਲੋਮੀਟਰ ਚੱਲਦੇ 6-7 ਕਹਿ। ਉੱਤੇ ਜਦੋਂ ਜੀ ਹੁੰਦਾ ਨਾ, ਮੈਨੂੰ ਲੱਗਦਾ ਉਹਨਾਂ ਦਾ 5 ਦਾ 10% ਉਹ ਨਾਰਮਲੀ ਕਹਿੰਦੇ ਵੀ 10% ਜੀ ਉੱਪਰ ਤੱਕ ਟਿਕਟ ਨਹੀਂ ਦਿੰਦੇ। ਉਸ ਤੋਂ ਬਾਅਦ ਜਿਹੜੀ ਕਿਉਂਕਿ ਉਹ ਉਹਨਾਂ ਕ ਐਰਰ ਆਫ ਮਾਰਜਨ ਆਫ ਐਰਰ ਹੁੰਦਾ ਕੈਲਕੂਲੇਸ਼ਨ ਦਾ ਐਰਰ ਚੱਲ ਕੇ ਜਾਂਦਾ। ਕੈਲਕੂਲੇਸ਼ਨ ਦਾ ਵੀ, ਉਹ ਜਿਹੜਾ ਕੈਮਰਾ ਉਹ ਗਲਤ ਹੋ ਸਕਦਾ। ਸੋ ਉਦੋਂ ਹਾਂਜੀ। ਤੱਕ ਉਹ ਨਹੀਂ ਦਿੰਦੇ, ਪਰ ਉਸ ਤੋਂ ਉੱਤੇ ਜਿਹੜੀ ਉਹ ਠੀਕ ਟਿਕਟ ਹੈ। ਦੇ ਦਿੱਤੀ ਜਾਂਦੀ ਹੈ। ਮੈਂ ਇੱਥੇ ਆਪ ਨੋਟਿਸ ਕੀਤਾ ਵੀ ਜਦੋਂ ਕੰਸਟਰਕਸ਼ਨ ਜ਼ੋਨ ਦੇ ਵਿੱਚ ਜਦੋਂ ਕੰਸਟਰਕਸ਼ਨ ਵਰਕਰ ਪ੍ਰੈਜ਼ੈਂਟ ਹੁੰਦੇ ਆ ਉਦੋਂ ਕਦੇ ਤੁਹਾਨੂੰ ਗੱਡੀ ਨਹੀਂ ਮਿਲੂਗੀ। ਗੱਡੀ ਹੂੰ, ਉਦੋਂ ਹੀ ਖੜੀ ਹੋਊਗੀ ਜਦੋਂ ਕੰਸਟਰਕਸ਼ਨ ਵਰਕਰ ਨਹੀਂ ਪ੍ਰੈਜ਼ੈਂਟ। ਹਾਂ, ਪਰ ਉਹ ਲੋਕ ਉਦੋਂ ਹੌਲੀ ਨਹੀਂ ਨਾ ਹੁੰਦੇ। ਸੇਫਟੀ ਲਈ ਤਾਂ ਹੈ ਨਹੀਂਗਾ, ਉਹ ਕੈਸ਼ ਗ੍ਰੈਬ ਲਈ ਹੈ। ਹੂੰ, ਹੁਣ ਇਹ ਨਹੀਂ ਹੈਗਾ ਵੀ ਮੈਂ ਇਹ ਵੀ ਠੀਕ ਆ ਉਹ ਵੀ ਠੀਕ ਆ ਵੀ ਆਪਣੇ ਦੋਨੇ ਪੱਖ ਤੋਂ ਗੱਲ ਕੀਤੀ ਜਾ ਸਕਦੀ ਹੈ ਵੀ ਲੋਕਾਂ ਦੇ ਵਿੱਚ ਸੇਫਟੀ ਨੂੰ ਕਿਵੇਂ ਵਧਾਇਆ ਜਾਵੇ, ਕਿਉਂਕਿ ਜਿਹੜੀ ਸਪੀਡਿੰਗ ਦੀ ਇੱਕ ਸੀਰੀਅਸ ਪ੍ਰੋਬਲਮ ਹੈ। ਹੂੰ, ਲੋਕੀ ਸਕੂਲ ਜ਼ੋਨਸ ਦੇ ਵਿੱਚ ਸਪੀਡ ਕਰਦੇ ਆ, ਹੂੰ, ਹੂੰ, ਹੂੰ। ਜਿਹੜੀ ਕਿ ਇੱਕ ਬਹੁਤ ਸੀਰੀਅਸ ਸਮੱਸਿਆ ਹੈ। ਸਕੂਲ ਜ਼ੋਨ ਦੇ ਵਿੱਚ ਕਈ ਵਾਰੀ ਹਾਂਜੀ, ਕੈਨੇਡਾ ਉਹ ਦੇ ਵਿੱਚ ਤੇ ਖਤਰਨਾਕ ਆ। ਅਮਰੀਕਾ ਦੇ ਵਿੱਚ ਵੀ ਆਮ ਖਬਰ ਆਉਂਦੀ ਹੈ ਕਿ ਹੂੰ, ਸਕੂਲ ਜ਼ੋਨ ਦੇ ਵਿੱਚ ਸਪੀਡਿੰਗ ਹੋਣ ਕਰਕੇ ਕਿਸੇ ਬੱਚੇ ਦੀ ਜਾਨ ਚਲੇ ਗਈ ਜਾਂ ਬੰਦਾ ਤੇਜ਼ ਜਾ ਰਿਹਾ ਸੀਗਾ, ਫੋਨ ਤੇ ਸੀਗਾ, ਡਿਸਟਰੈਕਟਡ ਸੀਗਾ, ਉਹਦੇ ਕਰਕੇ ਜਿਹੜਾ ਐਕਸੀਡੈਂਟ ਹੋ ਗਿਆ। ਸੋ ਇਹਦੀ ਜਿਹੜੀ ਡਿਬੇਟ ਹੈ ਉਹ ਸਦਾ ਚੱਲਦੀ ਰਹਿਣੀ ਹੈ ਤੇ ਚੱਲਦੀ ਹੈ। ਪਰ ਉਹਦੇ ਚ ਜਿਹੜੀ ਓਨਟਾਰੀਓ ਸਰਕਾਰ ਨੇ ਇਹ ਫੈਸਲਾ ਲਿਆ, ਉਹ ਮਤਲਬ ਫੋਰਡ ਗਵਰਨਮੈਂਟ ਨੇ ਵੀ ਇਹੀ ਗੱਲ ਕਹੀ ਹੈ ਵੀ ਮੈਨੂੰ ਜਿੰਨੀ ਫੀਡਬੈਕ ਮਿਲੀ ਆ ਉਹ ਇਹ ਹੈ ਵੀ ਉਹਦੇ ਚ ਲੋਕਾਂ ਨੂੰ ਸੇਫਟੀ ਘੱਟ ਦਿੱਤੀ ਜਾ ਰਹੀ ਹੈ, ਪਰ ਹੂੰ, ਕੈਸ਼ ਗ੍ਰੈਬ ਲਈ ਇਹ ਜਿਹੜੀਆਂ ਗੱਡੀਆਂ ਉੱਥੇ ਖੜੀਆਂ ਕੀਤੀਆਂ ਜਾ ਰਹੀਆਂ ਵੀ ਹੂੰ, ਥੋੜੀ ਜਿਹੀ ਗਲਤੀ ਹੋਵੇ ਤੇ ਉੱਤੋਂ ਪੈਸੇ ਲੈ ਲਏ ਜਾਣ। ਜਿਹੜੇ ਹੂੰ, ਐਡਵੋਕੇਟ ਨੇ ਇਹਨਾਂ ਕੈਮਰਿਆਂ ਦੇ, ਓਨਟਾਰੀਓ ਦੇ ਮੇਅਰ, ਹੂੰ, ਸੌਰੀ ਟੋਰਾਂਟੋ ਦੇ ਮੇਅਰ ਨੇ ਹੂੰ, ਤਾਂ ਕਿਹਾ ਵੀ ਠੀਕ ਹੈ ਵੀ ਕਿਉਂਕਿ ਪ੍ਰੋਵਿੰਸ਼ੀਅਲ ਆਰਡਰ ਹੈ ਮੈਨੂੰ ਉਹ ਕੈਮਰੇ ਹਟਾਉਣੇ ਪੈਣੇ ਆ। ਪਰ ਉਹਨਾਂ ਹੂੰ, ਨੇ ਕਿਹਾ ਵੀ ਜਿਹੜੇ ਲੋਕੀ ਵੀ ਜਿਨ੍ਹਾਂ ਨੂੰ ਲੱਗਦਾ ਵੀ ਸੇਫਟੀ ਪ੍ਰੋਵਾਈਡ ਕਰਦੇ, ਤੁਸੀਂ ਆਪਣੇ ਜਿਹੜੇ ਐਮਐਲਏ ਆ, ਜਿਹੜੇ ਐਮਪੀਪੀ ਹੈ, ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਹੈਗੇ, ਉਹਨਾਂ ਨੂੰ ਕਹਿ ਕੇ ਫੋਰਡ ਗਵਰਨਮੈਂਟ ਦੀ ਮੁਖਾਲਫਤ ਕਰੋ। ਸੋ ਇੱਕ ਡਿਵਾਈਸਿਵ ਜਾਂ ਉਹ ਹੋ ਗਿਆ, ਪਰ ਇੱਕ ਵਾਰੀ ਇਹ ਹੈ ਵੀ ਕੈਮਰੇ ਸਾਰੇ ਹਟ ਜਾਣਗੇ। ਠੀਕ ਹੈ। ਉਹਦੇ ਚ ਉਹਨਾਂ ਨੇ ਸਿਰਫ ਇਹ ਨਹੀਂ ਕਿਹਾ ਵੀ ਅਸੀਂ ਕੈਮਰੇ ਹਟਾ ਦਾਂਗੇ, ਹੂੰ, ਫੋਰਡ ਗਵਰਨਮੈਂਟ ਨੇ ਨਾਲ ਇਹ ਕਿਹਾ ਵੀ ਅਸੀਂ ਇਦਾਂ ਦੇ ਸਟੈਪਸ ਲਵਾਂਗੇ ਵੀ ਜਿਹਦੇ ਵਿੱਚ ਸੇਫਟੀ ਨੂੰ ਸਟਿਲ ਐਨਹਾਂਸ ਕੀਤਾ ਜਾ ਸਕੇ। ਉਹਦੇ ਵਿੱਚ ਹਾਂਜੀ, ਕੀ ਹੈਗਾ ਵੀ ਜਿਹੜੇ ਕੋਈ ਵੀ ਜਿਹੜੇ ਜਿੱਥੇ ਜ਼ਿਆਦਾ ਰਿਸਕ ਹੈ ਸੇਫਟੀ ਲਈ, ਜਿਵੇਂ ਸਕੂਲ ਜ਼ੋਨ ਆ, ਸਕੂਲ ਉਹ ਹੈ ਕਹਿੰਦੇ ਵੀ ਹਾਂਜੀ। ਅਸੀਂ ਉਹ ਜਿਹੜੇ ਸੋਲਰ ਪੈਨਲ ਵਾਲੇ ਅਸੀਂ ਸਾਈਨਸ ਲਾਵਾਂਗੇ ਜਿਹੜਾ ਤੁਹਾਨੂੰ ਤੁਹਾਡੀ ਸਪੀਡ ਦੱਸੂਗਾ ਤੇ ਨਾਲ ਉਹ ਬਲਿੰਕ ਕਰੂਗਾ ਬ੍ਰਾਈਟ ਲਾਈਟ ਵੀ ਤੁਸੀਂ ਜ਼ਿਆਦਾ ਤੇਜ਼ ਹੋ ਗਏ, ਵੀ ਹੁਣ ਹੂੰ, ਤੁਸੀਂ ਹੌਲੀ ਹੋ ਜਾਓ ਯਾਰ, ਅੱਗੇ ਬੱਚੇ ਆ। ਕੈਲੀਫੋਰਨੀਆ ਦੇ ਵਿੱਚ ਵੀ ਮੈਨੂੰ ਲੱਗਦਾ ਜਦੋਂ ਜਿਹੜੀਆਂ ਸਕੂਲ ਜ਼ੋਨ ਦੇ ਵਿੱਚ ਉਹ ਲਾਈਟਾਂ, ਜਦੋਂ ਬੱਚੇ ਪ੍ਰੈਜ਼ੈਂਟ ਹਾਂ, ਹੁੰਦੇ ਆ ਸਵੇਰੇ ਜਾਂ ਸ਼ਾਮ, ਹਾਂਜੀ, ਉਹਦੀਆਂ ਹਾਂਜੀ। ਲਾਈਟਾਂ ਜਿਹੜੀਆਂ ਬਲਣ ਲੱਗ ਪੈਂਦੀਆਂ ਵੀ ਤੁਸੀਂ ਸਕੂਲ ਜ਼ੋਨ ਚ ਦਾਖਲ ਹੋਣ ਲੱਗੇ ਆ, ਹੁਣ ਤੁਸੀਂ ਆਪਣੀ ਸਪੀਡ ਘਟਾ ਲਓ। ਹੂੰ, ਦੂਜੀ ਗੱਲ ਹੈਗੀ ਜਿੰਨੇ ਵੀ ਪੈਡੈਸਟਰੀਅਨ ਕ੍ਰਾਸ ਵਾਕ ਹੈਗੇ ਆ, ਉਹਨਾਂ ਨੂੰ ਕਹਿੰਦੇ ਅਸੀਂ ਥੋੜਾ ਉੱਚਾ ਕਰਕੇ ਬਣਾਵਾਂਗੇ ਵੀ ਉਹ ਦੂਰੋਂ
ਵਿਜ਼ੀਬਲ ਹੋ ਜਾਣ, ਸਪੀਡ ਬ੍ਰੇਕਰ ਲਾਏ ਜਾਣਗੇ, ਜਿੱਥੇ ਲੋੜ ਹੈਗੀ ਆ ਰਾਉਂਡ ਅਬਾਊਟ ਲਾਏ ਜਾਣਗੇ, ਵੀ ਬੇਸਿਕਲੀ ਵੀ ਇਦਾਂ ਦੀਆਂ ਅਸੀਂ ਚੀਜ਼ਾਂ ਕਰਾਂਗੇ ਵੀ ਜਿਹਦੇ ਨਾਲ ਤੁਹਾਡੀ ਮਜਬੂਰੀ ਬਣ ਜਾਵੇ ਵੀ ਤੁਸੀਂ ਉਸ ਏਰੀਆ ਦੇ ਵਿੱਚ ਹੌਲੀ ਹੀ ਚਲਾਓ, ਜਾਂ ਤੁਹਾਨੂੰ ਹੋਰ ਸਤਰਕ ਕੀਤਾ ਜਾ ਸਕੇ ਰੈਦਰ ਦੈਨ ਵੀ ਜਦੋਂ ਤੁਹਾਡੇ ਤੋਂ ਗਲਤੀ ਹੋਈ ਉਹਦੀ ਟਿਕਟ ਦੇਣ ਦੇ ਬਾਰੇ। ਸੋ ਇਹਦੀ ਡਿਬੇਟ ਲੰਬੀ ਚੱਲਣੀ ਆ, ਦੇਖਦੇ ਆ ਕੀ ਸਿੱਟੇ ਨਿਕਲਦੇ ਆ। ਪਰ ਕੈਨੇਡਾ ਦੇ ਵਿੱਚ ਜਿਹੜੀ ਕੈਮਰੇ ਵਾਲੀ ਟਿਕਟ ਹੈ ਸਾਰੇ ਹੀ ਪ੍ਰੋਵਿੰਸਿਸ ਦੇ ਵਿੱਚੋਂ ਕਾਫੀ ਜ਼ਿਆਦਾ, ਸਭ ਤੋਂ ਜ਼ਿਆਦਾ ਮੈਨੀਟੋਬਾ ਦੇ ਵਿੱਚ ਹੀ ਹੈ ਜੀ, ਜਿੱਥੇ ਮੈਂ ਰਹਿਣਾ, ਤੇ ਓਨਟਾਰੀਓ ਦੇ ਵਿੱਚ ਤਾਂ ਇੰਨੀ ਜ਼ਿਆਦਾ ਹੈ ਨਹੀਂ, ਤੇ ਓਨਟਾਰੀਓ ਦੇ ਵਿੱਚ ਜ਼ਿਆਦਾ ਚਿਰ ਵੀ ਨਹੀਂ ਹੋਇਆ। ਮੈਨੀਟੋਬਾ ਦੇ ਵਿੱਚ ਹੀ ਸਭ ਤੋਂ ਪਹਿਲਾਂ ਜਿਹੜੇ ਸਪੀਡ ਵਾਲੇ ਕੈਮਰੇ ਲਾਏ ਗਏ ਸੀਗੇ, ਪਰ ਓਨਟਾਰੀਓ ਪਹਿਲਾ ਸੂਬਾ ਜਿਹਨੇ ਇਹਨਾਂ ਨੂੰ ਹੁਣ ਬੰਦ ਕੀਤਾ। ਦੇਖਦੇ ਆ ਗੱਲ ਕਿੱਧਰ ਨੂੰ ਤੁਰਦੀ ਹੈ ਜੀ। ਨਹੀਂ ਦੇਖੋ, ਬਿਲਕੁਲ ਜਿਵੇਂ ਤੁਸੀਂ ਦੱਸਿਆ ਵੀ ਸੇਫਟੀ ਤਾਂ ਜ਼ਰੂਰੀ ਹੈ। ਸਕੂਲ ਜ਼ੋਨ ਜਾਂ ਕਿਤੇ ਵੀ ਹੋਰ ਹੋ ਗਿਆ, ਉਹਦੀ ਸੇਫਟੀ ਤਾਂ ਬਹੁਤ ਅਹਿਮੀਅਤ ਰੱਖਦੀ ਹੈ। ਉਹ ਬੱਚੇ ਤਾਂ ਸਾਰਿਆਂ ਦੇ ਇੱਕੋ ਜਿਹੇ ਨੇ, ਇਨਸਾਨੀ ਜਾਨ ਤਾਂ ਸਾਰਿਆਂ ਦੀ ਇੱਕੋ ਜਿਹੀ ਹੋਈ ਹੈ, ਕਿਸੇ ਵੀ ਥਾਂ ਦੇ ਉੱਤੇ ਆ। ਪਰ ਬਜਾਏ ਇਸ ਦੇ ਵੀ ਇਹਨੂੰ ਇੱਕ ਲੋਕਾਂ ਦੇ ਉੱਤੇ ਜੇਬ ਦਾ ਭਾਰ ਬਣਾਉਣ ਦੇ, ਜੇ ਇਹਦੇ ਵਿੱਚ ਹੋਰ ਸੋਧਾਂ ਕੀਤੀਆਂ ਜਾਣ, ਜਿਵੇਂ ਤੁਸੀਂ ਕ੍ਰਾਸ ਵਾਕ ਦਾ ਜ਼ਿਕਰ ਕੀਤਾ, ਜਾਂ ਹੋਰ ਜਿਹੜੀਆਂ ਥਾਵਾਂ ਨੇ ਰਾਉਂਡ ਅਬਾਊਟਸ ਕਾਫੀ ਹੱਦ ਤੱਕ ਸਪੀਡ ਸਲੋ ਕਰਦੇ ਨੇ, ਜਾਂ ਉਹਨਾਂ ਦੀ ਪਾਲਣਾ ਜੇ ਆਪਾਂ ਕਰਦੇ ਹਾਂ ਤਾਂ ਕੋਸ਼ਿਸ਼ ਜਾਂ ਨੱਥ ਪਾਈ ਜਾ ਸਕਦੀ ਹੈ ਸਪੀਡਿੰਗ ਦੇ ਉੱਤੇ। ਤੇ ਇਕੱਲਾ ਲੋਕਾਂ ਨੂੰ ਜੁਰਮਾਨੇ ਕਰਨਾ ਹੀ ਇਹ ਨਹੀਂ ਹੁੰਦਾ ਵੀ ਤੁਸੀਂ ਸੋਧ ਕਰਨੀ ਹੈ, ਕੁਝ ਇਨਫਰਾਸਟ੍ਰਕਚਰ ਦੇ ਤੌਰ ਤੇ ਵੀ ਤਬਦੀਲੀਆਂ ਜ਼ਰੂਰੀ ਹੁੰਦੀਆਂ ਨੇ ਕਈ ਵਾਰੀ। ਸੋ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਇਸ ਪ੍ਰੋਗਰਾਮ ਦੇ ਵਿੱਚ ਅਪਡੇਟ ਕੈਨੇਡਾ ਦੇ ਵਿੱਚ ਆਪਾਂ ਇਸੇ ਤਰ੍ਹਾਂ ਖਾਸ ਖਬਰਾਂ ਉੱਤੇ ਚਰਚਾ ਜਿਹੜੀ ਆ ਉਹ ਕਰਦੇ ਰਹਾਂਗੇ। ਸਾਰਿਆਂ ਦਾ ਸਵਾਗਤ ਹੈ ਤੇ ਆਪਣੇ ਨਾਲ ਜੁੜ ਚੁੱਕੇ ਨੇ ਗੁਰਜਸਪਾਲ ਸਿੰਘ ਜੀ। ਗੁਰਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਸ਼ਰਮਾ ਜੀ। ਅਗਲੀ ਗੱਲ ਕਰੀਏ ਆਪਾਂ ਕੈਨੇਡਾ ਪੋਸਟ ਦੀ। ਕਹਿੰਦੇ ਹੁਣ ਘਰੋਂ ਘਰੀ ਚਿੱਠੀਆਂ ਨਹੀਂ ਦਿੱਤੀਆਂ ਜਾਣੀਆਂ, ਪਹੁੰਚਾਈਆਂ ਨਹੀਂ ਜਾਣੀਆਂ, ਕੰਮ ਬੰਦ ਕਰਨ ਜਾ ਰਿਹਾ ਜੀ ਘਰੋਂ ਘਰੀ ਚਿੱਠੀਆਂ ਡਿਲੀਵਰ ਕਰਨ ਦਾ। ਹਾਂਜੀ, ਸੋ ਕੈਨੇਡਾ ਪੋਸਟ ਜਿਵੇਂ ਅਮਰੀਕਾ ਦੇ ਵਿੱਚ ਯੂਨਾਈਟਿਡ ਸਟੇਟਸ ਪੋਸਟਲ ਸਰਵਿਸ USPS ਵਾਂਗੂ, ਉਵੇਂ ਹੀ ਸਾਡੀ ਜਿਹੜੀ ਸਰਕਾਰੀ ਡਾਕ ਹੈ ਜੀ। ਸਰਕਾਰੀ ਇੱਥੇ ਜਿੰਨਾ ਕੁ ਸਰਕਾਰੀ ਸਿਸਟਮਸ ਦੇ ਵਿੱਚ ਹੁੰਦਾ, ਉਸ ਜਿਹੜੀ ਈਵਨ ਇੱਕ ਜਿਹੜੀ ਸਰਕਾਰੀ ਜਥੇਬੰਦੀ ਆ ਹੁੰਦੀ ਇੱਕ ਪ੍ਰਾਈਵੇਟ ਕਾਰਪੋਰੇਸ਼ਨ ਹੀ ਆ, ਬਸ ਉਹਦੇ ਤੇ ਸਰਕਾਰੀ ਓਵਰਸਾਈਟ ਹੁੰਦੀ ਆ। ਸੋ ਤੇ ਜਦੋਂ ਉਹਨੂੰ ਕਿਤੇ ਪੈਸਿਆਂ ਦੀ ਲੋੜ ਪੈਂਦੀ ਹੈ, ਸਰਕਾਰ ਉਹਨੂੰ ਪੈਸੇ ਦੇ ਦਿੰਦੀ ਹੈ। ਜਦੋਂ ਉਸ ਕਾਰਪੋਰੇਸ਼ਨ ਕੋਲੇ ਪੈਸੇ ਫਾਲਤੂ ਹੁੰਦੇ ਤਾਂ ਉਹ ਸਰਕਾਰ ਨੂੰ ਦੇ ਦਿੰਦੇ। ਇੱਕ ਨਾਨ ਪ੍ਰੋਫਿਟ ਕਾਰਪੋਰੇਸ਼ਨ ਹੁੰਦੀ ਆ। ਸੋ ਕੈਨੇਡਾ ਪੋਸਟ ਦਾ ਵੀ ਇਦਾਂ ਦਾ ਹੀ ਹੈ। ਸੋ ਕੈਨੇਡਾ ਪੋਸਟ ਦੀ ਆਪਣੀ ਐਗਜ਼ੈਕਟਿਵ ਟੀਮ ਹੈ, ਬੋਰਡ ਆਫ ਡਾਇਰੈਕਟਰ ਹੈ, ਤੇ ਉਹਨਾਂ ਦੇ ਜਿਹੜੇ EMPLOYEES ਆ, ਜਿਹੜੇ ਆਪਾਂ ਕਹਿ ਲਈਏ ਵੀ ਡਾਕੀ ਹੈ, ਜਿਹੜੀ ਕਿ ਯੂਨੀਅਨਾਈਜ਼ਡ ਟੀਮ ਹੈਗੀ ਆ। ਇਹ ਸਾਰੀ ਗੱਲ ਦੱਸਣ ਦਾ ਮੇਰੇ ਇਹ ਵੀ ਕਿਉਂਕਿ ਉਹਦੇ ਵਿੱਚ ਅਗੇਨ ਪੋਲਿਟਿਕਸ ਚੱਲਦੀ ਹੈ ਸਾਰੇ ਕਾਸੇ। ਸੋ ਜਿਹੜੀ ਕੈਨੇਡਾ ਪੋਸਟ ਦੀ ਐਗਜ਼ੈਕਟਿਵ ਟੀਮ ਹੈ, ਸੋ ਕੈਨੇਡਾ ਪੋਸਟ ਜਦੋਂ ਦਾ ਇੰਟਰਨੈਟ ਦਾ ਦੌਰ ਚੱਲਿਆ, ਉਹ ਮੁਨਾਫੇ ਦੇ ਵਿੱਚ ਨਹੀਂ ਚੱਲ ਰਹੀ। USPS ਵੀ ਮੁਨਾਫੇ ਦੇ ਵਿੱਚ ਨਹੀਂ ਚੱਲ ਰਹੀ। ਜਿਹੜੀਆਂ ਬਹੁਤੀਆਂ ਪੋਸਟਲ ਸਰਵਿਸਿਜ਼, ਜਿਹੜੀਆਂ ਸਰਕਾਰੀ ਪੋਸਟਲ ਸਰਵਿਸਿਜ਼ ਹੈਗੀਆਂ, ਉਹਨਾਂ ਦਾ ਮੁਨਾਫਾ ਬਹੁਤ ਘਟ ਗਿਆ, ਕਿਉਂਕਿ ਘਰ ਦੇ ਵਿੱਚ ਚਿੱਠੀਆਂ ਜਾਣ ਦੀ ਜਿਹੜੀ ਗਿਣਤੀ ਆ ਉਹ ਘਟ ਗਈ ਆ। ਤੇ ਸਪੈਸ਼ਲੀ ਜਿਵੇਂ ਇਮੀਗ੍ਰੇਸ਼ਨ ਵਧੀ, ਨਵੇਂ ਘਰ ਵਧੇ, ਉੱਥੇ ਜਿਹੜਾ ਪਰਸਨਲੀ ਚਿੱਠੀ ਜਾਣ ਦੇਣ ਦਾ ਕੰਮ ਹੈ ਉਹ ਕਾਫੀ ਜ਼ਿਆਦਾ ਘੰਟੇ ਐਡ ਕਰ ਦਿੰਦਾ। ਉਹਦੇ ਕਰਕੇ ਵਰਕਰ ਐਡ ਕਰਨੇ ਪੈਂਦੇ ਆ। ਸੋ ਕਿਉਂਕਿ ਉਹ ਪਿਛਲੇ 10, 12 ਸਾਲ, 15 ਸਾਲ ਤੋਂ ਘੱਟ ਦੇ ਵਿੱਚ ਚੱਲ ਰਹੀ ਹੈ, ਸੋ ਕੈਨੇਡਾ ਪੋਸਟ ਕੈਨੇਡੀਅਨ ਫੈਡਰਲ ਗਵਰਨਮੈਂਟ ਨੂੰ ਇਹ ਗੱਲ ਕਹਿ ਰਹੀ ਸੀਗੀ ਵੀ ਯਾਰ ਜਿਹੜੀ ਅਸੀਂ ਘਰੋਂ ਘਰ ਜਾ ਕੇ ਚਿੱਠੀ ਦਿੰਦੇ ਆ, ਵੀ ਉਹ ਸਾਨੂੰ ਅਲਾਓ ਕਰ ਦਿਓ, ਵੀ ਸਾਨੂੰ ਘਰੋਂ ਘਰ ਨਾ ਜਾ ਕੇ ਦੇਣੀ ਪਵੇ, ਵੀ ਕਮਿਊਨਿਟੀ ਮੇਲ ਬਾਕਸ ਲਾ ਦਈਏ ਅਸੀਂ। ਸੋ ਅਮਰੀਕਾ ਦੇ ਵਿੱਚ ਵੀ ਮੈਨੂੰ ਲੱਗਦਾ ਸਾਰੀਆਂ ਨਵੀਆਂ ਡਿਵੈਲਪਮੈਂਟਸ ਦੇ ਵਿੱਚ ਇਹ ਚੀਜ਼ ਹੈਗੀ ਹੈ। ਕੈਨੇਡਾ ਦੇ ਵਿੱਚ ਨਵੀਆਂ ਡਿਵੈਲਪਮੈਂਟਸ ਦੇ ਵਿੱਚ ਇਦਾਂ ਹੀ ਹੈ, ਜਿਹੜੀ ਵੀ ਕੋਈ ਨਵੀਂ ਡਿਵੈਲਪਮੈਂਟ ਬਣਦੀ ਆ, ਉਹ ਡਿਵੈਲਪਮੈਂਟ ਦੀ ਐਂਟਰੈਂਸ ਤੇ ਇੱਕ ਕਮਿਊਨਿਟੀ ਮੇਲ ਬਾਕਸ ਲੱਗ ਜਾਂਦਾ, ਜਿੱਥੇ 50 ਮੇਲ ਬਾਕਸਿਸ ਹੁੰਦੇ ਆ। ਜਿਹੜਾ ਡਾਕੀ ਆਉਂਦਾ ਉੱਥੇ ਉਹ ਸਾਰਿਆਂ ਦੀਆਂ ਚਿੱਠੀਆਂ ਰੱਖ ਜਾਂਦਾ ਤੇ ਬੰਦੇ ਉੱਥੋਂ ਜਾ ਕੇ ਆਪਣੀਆਂ ਚਿੱਠੀਆਂ ਲੈ ਆਉਂਦੇ ਆ। ਪਰ ਜਿੰਨੀਆਂ ਪੁਰਾਣੀਆਂ ਡਿਵੈਲਪਮੈਂਟਸ ਆ, ਪੁਰਾਣੇ ਘਰ ਹੈ, ਉੱਥੇ ਹਜੇ ਵੀ ਡਾਕੀਆ ਘਰੋਂ ਘਰੀ ਜਾ ਕੇ ਚਿੱਠੀਆਂ ਦੇ ਕੇ ਆਉਂਦਾ। ਸੋ ਪਿਛਲੇ 10 ਸਾਲ ਤੋਂ ਜਿਹੜੀ ਕੈਨੇਡਾ ਦੀ ਐਗਜ਼ੈਕਟਿਵ, ਜਿਹੜੀ ਕੈਨੇਡਾ ਪੋਸਟ ਦੀ ਐਗਜ਼ੈਕਟਿਵ ਟੀਮ ਹੈ, ਜਿਹਦੇ ਵਿੱਚ CEO, CFO ਜਿਹੜੇ ਡਿਸੀਜਨ ਮੇਕਰਸ ਹੁੰਦੇ ਆ, ਉਹਨਾਂ ਦੀ ਇਹ ਮੰਗ ਸੀਗੀ ਵੀ ਤੁਸੀਂ ਸਾਨੂੰ ਅਲਾਓ ਕਰੋ ਵੀ ਸਾਨੂੰ ਘਰੋਂ ਘਰ ਨਾ ਜਾ ਕੇ ਦੇਣਾ ਪਵੇ, ਅਸੀਂ ਕਮਿਊਨਿਟੀ ਮੇਲ ਬਾਕਸ ਦੇ ਵਿੱਚ ਰੱਖ ਸਕੀਏ, ਤਾਂ ਕਰਕੇ ਅਸੀਂ ਦੁਬਾਰਾ ਫਾਇਦੇ 'ਚ ਜਾ ਸਕੀਏ। ਜਿਹੜੀਆਂ ਯੂਨੀਅਨਸ ਹੈ, ਜਿਹੜੀਆਂ ਡਾਕੀਆਂ ਨੂੰ ਰਿਪਰੈਜ਼ੈਂਟ ਕਰਦੀਆਂ, ਉਹ ਹਮੇਸ਼ਾ ਤੋਂ ਹੀ ਇਸ ਗੱਲ ਦੇ ਵਿਰੋਧ 'ਚ ਸੀ। ਸੋ ਕਿਉਂਕਿ ਯੂਨੀਅਨਸ ਵਿਰੋਧ 'ਚ ਸੀਗੀਆਂ ਤੇ ਸਰਕਾਰ ਵੀ ਇਸ ਗੱਲ ਨੂੰ ਅਲਾਓ ਨਹੀਂ ਸੀ ਕਰ ਰਹੀ। ਸੋ ਜਿੰਨੇ ਵੀ ਪੁਰਾਣੇ ਘਰ ਸੀਗੇ, ਹਾਲਾਂਕਿ ਕੈਨੇਡਾ ਪੋਸਟ ਇਹ ਗੱਲ ਪੁੱਛ ਰਿਹਾ ਸੀਗਾ, ਜਿਹੜੀ ਸਰਕਾਰ ਉਹਨਾਂ ਨੂੰ ਅਲਾਓ ਨਹੀਂ ਸੀ ਕਰ ਰਹੀ। ਸੋ ਅੱਜ ਫਾਈਨਲੀ ਜਿਹੜੀ ਮਾਰਕ ਕਾਰਨੀ ਹੋਣਾ ਦੀ ਸਰਕਾਰ ਨੇ ਕੈਨੇਡਾ ਪੋਸਟ ਨੂੰ ਇਹ ਅਲਾਓ ਕਰਤਾ। ਕਹਿੰਦੇ ਵੀ ਓਕੇ, ਤੁਹਾਨੂੰ ਹੁਣ ਉਹਦੀ ਹਲੇ ਇੰਪਲੀਮੈਂਟੇਸ਼ਨ ਡੇਟ ਤਾਂ ਪਤਾ ਨਹੀਂ ਗੀ,
ਵੀ ਪਰ ਗੋਇੰਗ ਫਾਰਵਰਡ ਤੁਹਾਡੇ ਲਈ ਇਹ ਚੀਜ਼ ਮੈਂਡੇਟਰੀ ਨਹੀਂ ਕਿ ਵੀ ਤੁਸੀਂ ਘਰੋਂ ਘਰ ਜਾ ਕੇ ਚਿੱਠੀਆਂ ਦੇ ਕੇ ਆਓ। ਉਹਦੇ ਪਿੱਛੇ ਹੁਣ ਫਿਰ ਅੱਡ-ਅੱਡ ਤਰ੍ਹਾਂ ਦੀਆਂ ਆਪਾਂ ਕਹਿ ਲਈਏ ਵੀ ਪ੍ਰਤੀਕਿਰਿਆਵਾਂ ਆ ਰਹੀਆਂ। ਜਿਹੜੇ ਯੂਨੀਅਨ ਲੀਡਰਸ ਹੈ, ਜਿਹੜੇ ਯੂਨੀਅਨ ਦੇ ਮੈਂਬਰਸ ਹੈ, ਇੱਕ ਪਹਿਲਾਂ ਹੀ ਕਿਉਂਕਿ ਯੂਨੀਅਨਾਈਜ਼ਡ ਜੌਬ ਹੈ, ਪਹਿਲਾਂ ਹੀ ਉਹ ਆਲਰੇਡੀ ਸਟ੍ਰਾਈਕ ਤੇ ਹੈ ਕਰਕੇ ਉਹਨਾਂ ਦੀ ਜਿਹੜੀ ਸੈਲਰੀ ਦੀ ਸਟ੍ਰਾਈਕ ਚੱਲ ਰਹੀ ਸੀਗੀ। ਠੀਕ ਹੈ। ਉਹ ਉਹਨਾਂ ਨੇ ਸਾਰਾ ਨਹੀਂ ਬੰਦ ਕੀਤਾ ਹੋਇਆ, ਪਰ ਉਹ ਲਿਮਿਟਡ ਕਹਿ ਲਓ ਵੀ ਸਟ੍ਰੈਟੇਜਿਕ ਜਿਹੀਆਂ ਚੀਜ਼ਾਂ ਬੰਦ ਕਰ ਦਿੰਦੇ ਵੀ ਹੁਣ ਅਸੀਂ ਆਹ ਮੇਲ ਨਹੀਂ ਡਿਲੀਵਰ ਕਰਨੀ। ਪਰ ਜਿਵੇਂ ਹੁਣ ਅੱਗੇ ਕ੍ਰਿਸਮਸ ਦੇ ਨੇੜੇ ਜਾਣਾ, ਉਹ ਆਪਣੇ ਜਿਹੜੇ ਅਟੈਕ ਆ ਸ਼ਾਰਪ ਕਰਦੇ ਜਾਂਦੇ ਆ, ਕਿਉਂਕਿ ਯੂਨੀਅਨ ਦਾ ਕੀ ਹੁੰਦਾ ਵੀ ਯਾਰ ਅਸੀਂ ਇਦਾਂ ਦੀ ਸਟ੍ਰਾਈਕ ਕਰੀਏ ਵੀ ਜਿਹੜੇ ਲੋਕੀ ਆ ਉਹ ਸਾਡੇ ਨਾਲ ਸਿੰਪਥਾਈਜ਼ ਕਰਨ, ਉਹ ਸਰਕਾਰ ਤੇ ਪ੍ਰੈਸ਼ਰ ਪਾਉਣ ਜਾਂ ਹੋਰ ਆਰਗੇਨਾਈਜੇਸ਼ਨ ਤੇ ਪ੍ਰੈਸ਼ਰ ਪਾਉਣ, ਸਾਡੀਆਂ ਤਨਖਾਹਾਂ ਵਧਾਈਆਂ ਜਾਣ। ਸੋ ਉਹ ਜਿਹੜੀ ਸਟ੍ਰਾਈਕ ਆ ਉਹ ਲਿਮਿਟਡ ਉਹਦੇ ਵਿੱਚ ਚੱਲ ਰਹੀ ਸੀਗੀ। ਤੇ ਉਹ ਕਹਿੰਦੇ ਵੀ ਜਿਹੜਾ ਇਹ ਸਰਕਾਰ ਨੇ ਜਾਂ ਜਿਹੜੇ ਕੈਨੇਡੀਅਨ ਪੋਸਟ ਦੀ ਐਗਜ਼ੈਕਟਿਵ ਟੀਮ ਆ ਉਹਨੇ ਸਾਡੇ ਨਾਲ ਕੰਸਲਟ ਨਹੀਂ ਕੀਤਾ, ਉਹਨਾਂ ਨੇ ਆਪਣੇ ਲੈਵਲ ਤੇ ਹੀ ਫੈਸਲਾ ਲੈ ਲਿਆ। ਸੋ ਇਹ ਬੜਾ ਗਲਤ ਹੋਇਆ। ਤੇ ਸੋ ਯੂਨੀਅਨ ਨੇ ਹੁਣ ਆਪਣੇ ਜਿਹੜੇ ਅੱਜ ਇਹ 4 ਘੰਟੇ ਪੁਰਾਣੀ ਖਬਰ ਹੈ ਜੀ, ਉਹਨਾਂ ਨੇ ਆਪਣੇ ਜਿਹੜੇ ਹਥਿਆਰ ਆ ਉਹ ਤਿੱਖੇ ਕਰਨੇ ਸ਼ੁਰੂ ਕਰਤੇ ਆ ਵੀ ਅਸੀਂ ਜਿਹੜੀ ਸਾਡੀ ਸਟਰਗਲ ਆ ਉਹ ਤੇਜ਼ ਕਰਾਂਗੇ। ਜਿਹੜੇ ਬਿਜ਼ਨੈਸਿਸ ਹੈਗੇ ਆ, ਬਿਜ਼ਨੈਸਿਸ ਇਸ ਡਿਸੀਜਨ ਤੋਂ ਖੁਸ਼ ਹੈ। ਉਹ ਕਹਿੰਦੇ ਵੀ ਜੇ ਕੈਨੇਡਾ ਪੋਸਟ ਪ੍ਰੋਫਿਟੇਬਲ ਹੁੰਦੀ ਹੈ, ਮੇਬੀ ਉਹ ਆਪਣੀ ਕਾਸਟ ਘਟਾ ਸਕਣ, ਮੇਬੀ ਉਹ ਆਪਣੀ ਜਿਹੜੀ ਸਰਵਿਸ ਐਫੀਸ਼ੀਐਂਸੀ ਆ ਉਹ ਵਧਾ ਸਕਣ, ਕਿਉਂਕਿ ਜੇ ਸੇਮ ਨੰਬਰ ਆਫ ਵਰਕਰਸ ਨਾਲ ਉਹ ਜੇ ਜ਼ਿਆਦਾ ਚਿੱਠੀਆਂ ਡਿਲੀਵਰ ਕਰ ਸਕਦੇ ਆ, ਕਿਉਂਕਿ ਉਹਨਾਂ ਨੂੰ ਘਰੋਂ ਘਰ ਨਹੀਂ ਜਾਣਾ ਪੈਂਦਾ। ਇਹਦਾ ਮਤਲਬ ਹੈਗਾ ਵੀ ਸਪੀਡ ਵਧੂਗੀ ਤੇ ਜਿਹੜੀ ਮੇਲ ਡਿਲੀਵਰੀ ਦੀ ਕਾਸਟ ਘਟੂਗੀ। ਹਾਂਜੀ ਹਾਂ, ਇੱਥੇ ਮੈਂ ਪ੍ਰਵੀਨ ਸ਼ਰਮਾ ਜੀ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਕੈਨੇਡਾ ਦੇ ਵਿੱਚ ਜਿਹੜੀ ਡਾਕ ਸਰਵਿਸ ਹੈ ਉਹ ਅਮਰੀਕਾ ਨਾਲੋਂ ਕਾਫੀ ਜ਼ਿਆਦਾ ਮਹਿੰਗੀ ਹੈ। ਠੀਕ ਹੈ ਜੀ। ਹੈਗੀ ਅਮਰੀਕਾ ਤੇ ਕੈਨੇਡਾ ਦੋਨਾਂ ਦੇ ਵਿੱਚ ਸਬਸਿਡਾਈਜ਼ਡ ਹੈ, ਪਰ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਪੋਸਟਲ ਮੇਲ ਆ ਉਹਦੀ ਗਿਣਤੀ ਇੰਨੀ ਜ਼ਿਆਦਾ ਜਾਂ ਜਿਹੜੀ ਅਮਰੀਕਨ ਗਵਰਨਮੈਂਟ ਦੀ ਹਮੇਸ਼ਾ ਤੋਂ ਜਿਹੜੀ ਬਿਜ਼ਨਸ ਫਰਸਟ ਪਾਲਿਸੀ ਹੈ, ਸੋ ਉਹਨਾਂ ਨੇ ਵੀ ਬਿਜ਼ਨਸਿਸ ਸਕਸੈਸਫੁਲ ਹੋ ਸਕਣ। ਜਿਹੜਾ ਐਮਾਜ਼ਨ ਹੈ, ਦੇਖੋ ਤੁਸੀਂ ਅੱਜ ਉਹ ਕਿੱਡਾ ਵੱਡਾ ਜਾਇੰਟ ਆ, ਉਹਦੇ ਕਾਮਯਾਬ ਹੋਣ ਦਾ ਵੱਡਾ ਕਾਰਨ ਇਹ ਹੈ ਵੀ ਜਿਹੜੀ ਅਮਰੀਕਨ ਸਰਕਾਰ ਹੈ, ਜਿਹੜੀ US ਪੋਸਟਲ ਸਰਵਿਸ ਹੈ, ਉਹਨਾਂ ਨੇ ਅਮਰੀਕਾ ਦੀ ਬਹੁਤ ਜ਼ਿਆਦਾ ਮਦਦ ਕੀਤੀ ਕਰਕੇ ਅਮਰੀਕਾ ਦੇ ਵਿੱਚ ਜਿਹੜਾ ਇੱਕ ਪਾਰਸਲ ਹੈ ਉਹ ਅਮਰੀਕਾ ਦੇ ਇੱਕ ਖੁੰਝੇ ਤੋਂ ਦੂਜੇ ਖੁੰਝੇ $5-5.5 ਦੇ ਵਿੱਚ ਪਹੁੰਚ ਜਾਂਦਾ। ਸਹੀ ਹੈ, ਬਿਲਕੁਲ। ਡਜ਼ਨਟ ਮੈਟਰ ਇੱਕ ਸਰਟਨ ਵੇਟ ਤੱਕ। ਸੇਮ ਪਾਰਸਲ ਜੇ ਕੈਨੇਡਾ ਦੇ ਵਿੱਚ ਤੁਸੀਂ ਕੈਨੇਡਾ ਤੋਂ ਕੈਨੇਡਾ ਪਹੁੰਚਾਉਣਾ ਤਾਂ ਉਹਦੀ $20-22 ਕੀਮਤ ਹੈ। 4 ਗੁਣਾ ਫਰਕ ਹੈ। 4 ਗੁਣਾ ਫਰਕ ਹੈ। ਸੋ ਜਿਹੜਾ ਪੋਸਟਲ ਬੇਸਡ ਬਿਜ਼ਨਸ ਹੈ ਜੀ, ਮੰਨ ਲਓ ਵੀ ਮੈਂ ਕੋਈ ਆਨਲਾਈਨ ਸਟੋਰ ਖੋਲ ਲਿਆ ਜਿਹਦੇ ਵਿੱਚ ਮੈਂ ਮੰਨ ਲਓ ਮੈਂ ਕਿਤਾਬਾਂ ਹੀ ਸ਼ਿਪ ਕਰਦਾ, ਤੇ ਹੁਣ ਉਹ ਜੇ $20 ਦੀ ਕਿਤਾਬ ਹੈ ਤੇ $20 ਦੀ ਸ਼ਿਪਿੰਗ ਹੈ ਤਾਂ ਉਹਦਾ ਰੇਟ ਦੁੱਗਣਾ ਹੋ ਗਿਆ। ਸਹੀ। ਸੋ ਅਮਰੀਕਾ ਦੇ ਵਿੱਚ ਇੱਕ ਉਦਾਂ ਦੇ ਬਿਜ਼ਨਸ ਦਾ ਕਾਮਯਾਬ ਹੋਣਾ ਸੌਖਾ ਸੀਗਾ, ਹਾਲਾਂਕਿ ਉਹ ਸਰਕਾਰ ਦੇ ਖਰਚੇ ਤੇ ਸੀ, ਕਿਉਂਕਿ ਸਰਕਾਰ ਨੇ ਉਹਨੂੰ ਮੈਨੇਜ ਕਰਕੇ ਰੱਖਿਆ ਸੀਗਾ ਯਾਰ ਪੋਸਟਲ ਸਰਵਿਸ ਸਸਤੀ ਹੈ ਤੇ ਉਹ ਬਿਜ਼ਨਸ ਦਾ ਕਾਮਯਾਬ ਹੋਣਾ ਸੌਖਾ ਹੋ ਜਾਂਦਾ। ਕੈਨੇਡਾ ਦੇ ਵਿੱਚ ਇਹ ਚੀਜ਼ ਥੋੜੀ ਔਖੀ ਸੀਗੀ। ਦੇਖੋ ਵੀ ਹੋ ਸਕਦਾ ਵੀ ਜਿਹੜਾ ਇਸ ਡਿਸੀਜਨ ਆ ਉਹਦਾ ਇੱਥੇ ਫਰਕ ਪਵੇ ਨਾ ਪਵੇ, ਪਰ ਫਿਲਹਾਲ ਜਿਹੜੇ ਬਿਜ਼ਨਸਿਸ ਹੈਗੇ ਆ ਉਹ ਕਹਿੰਦੇ ਆ ਵੀ ਨਹੀਂ ਯਾਰ ਇਸ ਚੀਜ਼ ਦਾ ਸਾਨੂੰ ਲੱਗਦਾ ਵੀ ਪੋਜ਼ਿਟਿਵ ਇੰਪੈਕਟ ਹੋਊਗਾ, ਜਿਹੜੀ ਮੇਲਿੰਗ ਕਾਸਟ ਘਟੂਗੀ, ਜਿਹੜੀ ਅਸੀਂ ਅੱਗੇ ਕੰਜ਼ਿਊਮਰ ਨੂੰ ਪਾਸ ਕਰ ਸਕਦੇ ਹਾਂ, ਜਿਹਦੇ ਨਾਲ ਸਾਡੇ ਬਿਜ਼ਨਸ ਨੂੰ ਫਾਇਦਾ ਹੋ ਸਕਦਾ। ਯੂਨੀਅਨ ਇਹਦੇ ਵਿਰੋਧ 'ਚ ਹੈ, ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਵੀ ਵਿਰੋਧ 'ਚ ਨੇ। ਕੰਜ਼ਰਵੇਟਿਵ ਪਾਰਟੀ ਖੁਸ਼ ਹੈ, ਕਹਿੰਦੇ ਵੀ ਵਧੀਆ ਗੱਲ ਹੋਈ ਹੈ। ਜਿਹੜੀ NDP ਪਾਰਟੀ ਆ ਉਹ ਕਹਿੰਦੇ ਵੀ ਬਿਲਕੁਲ ਵੀ ਸਾਨੂੰ ਕੰਸਲਟ ਨਹੀਂ ਕੀਤਾ ਗਿਆ ਤੇ ਇਹ ਜਿਹੜੀਆਂ ਯੂਨੀਅਨਸ ਨੂੰ ਵੀ ਕੰਸਲਟ ਨਹੀਂ ਕੀਤਾ ਗਿਆ, ਸੋ ਤਾਂ ਕਰਕੇ ਇਹ ਗੱਲ ਠੀਕ ਨਹੀਂ ਹੈਗੀ। ਪਰ ਫਿਲਹਾਲ ਇਹ ਜਿਹੜਾ ਫੈਸਲਾ ਹੋ ਚੁੱਕਿਆ। ਮੈਂ ਤੁਹਾਨੂੰ ਪਰਸਨਲੀ ਦੱਸ ਦਿੰਦਾ ਵੀ ਅਸੀਂ ਕਿਉਂਕਿ ਨਵੀਂ ਡਿਵੈਲਪਮੈਂਟ ਦੇ ਵਿੱਚ ਰਹਿੰਦੇ ਹਾਂ, ਸਾਡੇ ਕਮਿਊਨਿਟੀ ਮੇਲ ਬਾਕਸ ਹੈ, ਸੋ ਸਾਨੂੰ ਤਾਂ ਕਦੇ ਗੱਲ ਮਹਿਸੂਸ ਨਹੀਂ ਹੋਈ ਵੀ ਸਾਡੇ ਘਰੇ ਮੇਲ ਬਾਕਸ ਆਵੇ। ਪਰ ਉਹਦੇ 'ਚ ਜਿਹੜੀ ਗੱਲ ਜਿਹੜੇ ਆਮ ਆਪਣੇ ਵਰਗੇ ਨਾਗਰਿਕ ਹੈ ਜਿਨ੍ਹਾਂ ਦੇ ਹੱਥ ਪੈਰ ਚੱਲਦੇ ਆ, ਉਹ ਅਕਸਰ ਭੁੱਲ ਜਾਂਦੇ ਆ ਵੀ ਬਜ਼ੁਰਗ ਤੇ ਜਿਹੜੇ ਆਪਾਂ ਕਹਿ ਲਈਏ ਵੀ ਡਿਸੇਬਲਡ ਪਰਿਵਾਰ ਨੇ, ਉਹਨਾਂ ਲਈ ਹਮੇਸ਼ਾ ਬਜ਼ੁਰਗਾਂ ਲਈ ਸਪੈਸ਼ਲੀ ਜਦੋਂ -40-45 ਆ ਪੋਸੀਬਲ ਨਹੀਂ ਹੁੰਦਾ ਵੀ ਉਹ ਮੇਲ ਬਾਕਸ 'ਚ ਜਾ ਕੇ ਆਪਣੀ ਮੇਲ ਚੱਲ ਕੇ ਜਾ ਵੜਨ। ਜੀ ਉਹਨਾਂ ਲਈ ਥੋੜੀ ਇਹ ਜਿਹੜਾ ਇਹ ਡਿਸੀਜਨ ਹੈ ਉਹਨਾਂ ਲਈ ਥੋੜਾ ਚੈਲੰਜਿੰਗ ਹੈ। ਬਾਕੀ ਦੇਖੋ ਵੀ ਲੌਂਗ ਟਰਮ ਕਿਵੇਂ ਇਹਦਾ ਇੰਪੈਕਟ ਕੀ ਹੁੰਦਾ। ਹਾਂਜੀ, ਬਾਕੀ ਇਹ ਵੀ ਹੈ ਕਿ ਮੇਲ ਥੈਫਟ ਦੇ ਮਾਮਲੇ 'ਚ ਜੇ ਆਪਾਂ ਦੇਖੀਏ ਤਾਂ ਚੋਰੀ ਦੇ ਮਾਮਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕਮਿਊਨਿਟੀ ਵਾਲਾ ਉਹਦੇ 'ਚ ਸਿਕਿਉਰ ਹੈ ਜਾਂ ਜਿਹੜਾ ਡੋਰ ਟੂ ਡੋਰ ਆ ਅਲੱਗ-ਅਲੱਗ ਥਾਵਾਂ ਦੇ ਘਰੀ ਵਾਲਾ? ਨਹੀਂ, ਕਮਿਊਨਿਟੀ ਮੇਲ ਬਾਕਸ ਵਿੱਚ ਸੇਫ ਹੈ ਜੀ, ਕਿਉਂਕਿ ਕਮਿਊਨਿਟੀ ਮੇਲ ਬਾਕਸ ਲੌਕਡ ਹੁੰਦਾ। ਠੀਕ ਹੈ ਜੀ।
ਹਰ ਇੱਕ ਕੋਲੇ ਆਪਣੀ ਚਾਬੀ ਹੈ। ਜਿਹੜੀ ਮੇਲ ਥੈਫਟ ਆ ਮੇਲ ਥੈਫਟ ਮੈਨੂੰ ਲੱਗਦਾ ਵੈਸੇ ਵੀ ਜ਼ਿਆਦਾ ਪੈਕੇजेस ਨੂੰ ਲੈ ਕੇ ਪਰ ਨਹੀਂ, ਚੈੱਕ ਚੁੱਕ ਵੀ ਲੋਕੀ ਚੋਰੀ ਕਰ ਲੈਂਦੇ ਆ। ਹਾਂਜੀ, ਹਾਂਜੀ ਬਹੁਤ ਹਾਂਜੀ ਹਾਂ, ਕਰੋਨਾ ਦੇ ਟਾਈਮ ਬਹੁਤ ਮਾਮਲੇ ਵਧੇ ਆ ਜੀ। ਜੀ, ਸੋ ਉਹਦੇ 'ਚ ਤਾਂ ਕਮਿਊਨਿਟੀ ਮੇਲ ਬਾਕਸ ਮੇਰੇ ਖਿਆਲ ਨਾਲ ਜ਼ਿਆਦਾ ਸਿਕਿਉਰ ਹੈ, ਕਿਉਂਕਿ ਤੁਹਾਡੇ ਕੋਲੇ ਤੁਹਾਡਾ ਆਪਣਾ ਮੇਲ ਬਾਕਸ ਉਹਦੀ ਚਾਬੀ ਹੈ। ਹੁਣ ਜੇ ਕਿਸੇ ਨੇ ਪੱਟ ਕੇ ਹੀ ਸਾਰਾ ਕੁਛ ਕੱਢ ਲਿਆ ਤਾਂ ਕੀ ਕਰ ਸਕਦੇ ਆ, ਪਰ ਐਟਲੀਸਟ ਇਹ ਨਹੀਂ ਹੈਗਾ ਵੀ ਬੰਦਾ ਤੁਹਾਡੇ ਘਰ ਦੇ ਬਾਹਰ ਗਿਆ ਤੇ ਉਹ 'ਚੋਂ ਉਹ ਤਾਂ ਮੇਲ ਬਾਕਸ ਦੇਖੋ ਖੁੱਲ੍ਹਾ ਹੀ ਪਿਆ। ਹਾਂਜੀ, ਉਹ ਤਾਂ ਦੇਖੋ ਕਿਤੇ ਵੀ ਹੋ ਸਕਦਾ ਡਾਕੀਏ ਤੋਂ ਪਾਉਣ ਵੇਲੇ ਲੈ ਜੇ ਖੋਹ ਕੇ ਕੋਈ ਹਾਂਜੀ, ਸੰਭਾਵਨਾ ਤਾਂ ਹਮੇਸ਼ਾ ਰਹਿੰਦੀ ਹੈ। ਜੀ, ਨਹੀਂ ਉਸ ਹਿਸਾਬ ਨਾਲ ਕਮਿਊਨਿਟੀ ਮੇਲ ਬਾਕਸ ਜ਼ਿਆਦਾ ਸੇਫ ਹੋਣਾ ਚਾਹੀਦਾ। ਸੇਫ ਫੋਨ ਜੀ। ਅਗਲੀ ਗੱਲ ਕਰੀਏ 30 ਸਤੰਬਰ ਨੂੰ ਕਹਿੰਦੇ ਕੈਨੇਡਾ ਦੇ ਵਿੱਚ, ਕੈਨੇਡਾ ਪੱਧਰ ਤੇ ਕੈਨੇਡਾ ਦੇ ਵਿੱਚ ਸਾਰੇ ਕਿਤੇ ਟਰੁਥ ਐਂਡ ਜਿਹੜਾ ਰੀਕਨਸੀਲੀਏਸ਼ਨ ਜਿਹੜਾ ਦਿਹਾੜਾ ਉਹ ਮਨਾਇਆ ਜਾ ਰਿਹਾ ਜੀ। ਹਾਂਜੀ, ਸੋ ਆਪਾਂ ਮੂਲ ਨਿਵਾਸੀਆਂ ਦੀ ਇਸ ਸ਼ੋਅ ਦੇ ਉੱਤੇ ਅਕਸਰ ਆਪਾਂ ਗੱਲ ਕਰਦੇ ਰਹਿੰਦੇ ਹਾਂ। ਮੂਲ ਨਿਵਾਸੀ ਭਾਈਚਾਰੇ ਦੀ ਜਿਹੜੇ ਕੈਨੇਡਾ ਦੇ ਅਸਲ ਹੱਕਦਾਰ ਨੇ, ਅਸਲ ਮਾਲਕ ਨੇ, ਜਿਹੜੇ ਇੱਥੋਂ ਦੇ ਮੂਲ ਨਿਵਾਸੀ ਬਛਿੰਦੇ ਨੇ। ਹਾਂਜੀ, ਅਮਰੀਕਾ ਦੇ ਵਿੱਚ ਵੀ ਸੇਮ ਹੀ ਚੀਜ਼ ਸੀਗਾ, ਜਿਹੜੇ ਅਮਰੀਕਾ ਦਾ ਵੀ ਜਿਹੜੀ ਮੂਲ ਨਿਵਾਸੀ ਪਾਪੂਲੇਸ਼ਨ ਬਹੁਤ ਜ਼ਿਆਦਾ ਸੀਗੀ, ਪਰ ਚਲੋ ਕੈਨੇਡਾ ਦੇ ਵਿੱਚ ਜਿਹੜੀ ਪਿਛਲੀ ਟਰੂਡੋ ਸਰਕਾਰ ਸੀਗੀ, ਉਹਨਾਂ ਨੇ ਜਿਹੜਾ ਟਰੂਥ ਐਂਡ ਰੀਕਨਸੀਲੀਏਸ਼ਨ ਦਾ ਮਤਲਬ ਹੈਗਾ ਵੀ ਸੱਚ ਤੇ ਸੰਬੰਧਾਂ ਨੂੰ ਦੁਬਾਰਾ ਠੀਕ ਕਰਨਾ, ਰੀਕਨਸੀਲੀਏਸ਼ਨ ਆਪਾਂ ਇਹ ਕਹਿ ਦਿੰਦੇ ਆ ਵੀ ਠੀਕ ਹੈ। ਮੂਲ ਨਿਵਾਸੀ ਭਾਈਚਾਰਿਆਂ ਦੇ ਨਾਲ ਜਿਹੜੇ ਰਿਲੇਸ਼ਨਸ਼ਿਪ ਹੈਗੇ ਆ, ਜਿਹੜੇ ਕੈਨੇਡੀਅਨਸ ਦੇ ਜਾਂ ਜਿਹੜੇ ਇਮੀਗ੍ਰੈਂਟ ਕਮਿਊਨਿਟੀਜ਼ ਹੈ, ਉਹਨਾਂ ਦੇ ਸੰਬੰਧਾਂ ਨੂੰ ਠੀਕ ਕਰਨਾ। ਠੀਕ ਹੈ। ਸੋ ਇਹ ਜਿਹੜਾ 30 ਸਤੰਬਰ ਹੈ, ਇਹ ਵੀ ਟਰੂਡੋ ਸਰਕਾਰ ਨੇ ਹੀ ਅਨਾਉਂਸ ਕੀਤਾ ਸੀਗਾ ਵੀ ਆਪਾਂ ਸੰਬੰਧਾਂ ਨੂੰ ਸੁਧਾਰਨ ਲਈ ਆਪਣੀਆਂ ਪਹਿਲਾਂ ਆਪਾਂ ਗਲਤੀਆਂ ਨੂੰ ਮੰਨੀਏ ਵੀ ਜਿਹੜੀ ਕੈਨੇਡੀਅਨ ਗਵਰਨਮੈਂਟ ਤੋਂ ਕੀ ਗਲਤੀਆਂ ਹੋਈਆਂ ਨੇ, ਫਿਰ ਇੱਕ ਡਾਇਲੌਗ ਸ਼ੁਰੂ ਕਰੀਏ ਤੇ ਫਿਰ ਜਿਹੜੇ ਉਹ ਸੰਬੰਧ ਹੈ ਉਹਨਾਂ ਨੂੰ ਸੁਧਾਰਨੇ ਕਰੀਏ। ਇਸ ਸਾਰੇ ਕਾਸੇ ਨੂੰ ਜਿਹੜਾ ਟ੍ਰਿਗਰ ਕਿਸ ਗੱਲ ਨੇ ਕੀਤਾ ਸੀਗਾ, ਉਹ ਸੀਗਾ ਰੈਜ਼ੀਡੈਂਸ਼ੀਅਲ ਸਕੂਲਸ ਨੇ। ਇਸ ਸ਼ੋਅ ਦੇ ਵਿੱਚ ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਹੈ। 1880 ਦੇ ਵਿੱਚ ਕੈਨੇਡਾ ਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲ ਬਣਾਏ, ਜਿਨ੍ਹਾਂ ਨੂੰ ਉਸ ਵੇਲੇ ਦੇ ਜਿਹੜੇ ਮਸ਼ਹੂਰ ਚਰਚ ਸੀਗੇ ਉਹ ਰਨ ਕਰਦੇ ਸੀ। ਠੀਕ ਹੈ ਜੀ। ਉਹਨਾਂ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਆ, ਉਹਨਾਂ ਦਾ ਗੋਲ ਇਹ ਸੀਗਾ ਵੀ ਜਿਹੜਾ ਇੱਥੋਂ ਦਾ ਮੂਲ ਨਿਵਾਸੀ ਭਾਈਚਾਰਾ, ਉਹਨਾਂ ਨੂੰ ਕੈਨੇਡੀਅਨ ਵੈਲਿਊਜ਼ ਦੇ ਵਿੱਚ ਅਸਿਮੀਲੇਟ ਕਰਨਾ। ਅਸਿਮੀਲੇਟ ਕਰਨ ਦਾ ਕੀ ਮਤਲਬ ਹੈ ਵੀ ਜਿਹੜੀ ਉਹਨਾਂ ਦੀ ਆਪਣੀ ਭਾਸ਼ਾ ਏ ਉਹਨੂੰ ਬੋਲਣੋਂ ਹਟਾਉਣਾ, ਜਿਹੜਾ ਉਹਨਾਂ ਦਾ ਆਪਣਾ ਧਰਮ ਹੈ ਉਹਨੂੰ ਬੋਲਣੋਂ ਹਟਾਉਣਾ, ਤੇ ਬਿਲਕੁਲ ਜੀ ਇਹ ਰਿਟਨ ਪਾਲਿਸੀ ਸੀਗੀ। ਤੇ ਵੀ ਉਹਨਾਂ ਨੂੰ ਜਿਹੜੀਆਂ ਕੈਨੇਡੀਅਨ ਵੀ ਅੰਗਰੇਜ਼ੀ ਸਿਖਾਉਣੀ, ਉਹਨਾਂ ਨੂੰ ਕ੍ਰਿਸਚਨ ਕਨਵਰਟ ਕਰਨਾ, ਉਹਨਾਂ ਨੂੰ ਜਿਹੜਾ ਯੂਰੋਪੀਅਨ ਪਹਿਰਾਵਾ ਉਹ ਪਾਉਣ ਲਾਉਣਾ। ਸੋ ਉਹਦੇ ਲਈ ਉਹਨਾਂ ਨੇ ਸਾਰੇ ਕੈਨੇਡਾ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲ ਬਣਾਏ, ਜਿੱਥੇ ਜਿਹੜੇ ਮੂਲ ਨਿਵਾਸੀ ਭਾਈਚਾਰੇ ਦੇ ਬੱਚੇ ਸੀਗੇ ਉਹਨਾਂ ਨੂੰ ਆਪਣੇ ਮਾਂ-ਬਾਪ ਤੋਂ ਖੋਹ ਕੇ ਜ਼ਬਰਦਸਤੀ ਕਿਡਨੈਪ ਕਰਕੇ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਲਿਆਂਦਾ ਜਾਂਦਾ ਸੀ, ਤੇ ਜਿੱਥੇ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀਗਾ ਤੇ ਜ਼ਬਰਦਸਤੀ ਕ੍ਰਿਸਚੀਅਨਿਟੀ ਪੜ੍ਹਾਈ ਜਾਂਦੀ ਸੀ, ਜ਼ਬਰਦਸਤੀ ਉਹਨਾਂ ਨੂੰ ਅੰਗਰੇਜ਼ੀ ਸਿਖਾਈ ਜਾਂਦੀ ਸੀ, ਜ਼ਬਰਦਸਤੀ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਵੀ ਜਿਹੜੇ ਆਹ ਵਾਲੇ ਕੱਪੜੇ ਆ ਇਹ ਜ਼ਿਆਦਾ ਸਿਵਲਾਈਜ਼ਡ ਹੈ, ਜੇ ਤੁਸੀਂ ਵਾਲ ਇਦਾਂ ਕੱਟੋਗੇ ਤਾਂ ਜ਼ਿਆਦਾ ਸਿਵਲਾਈਜ਼ਡ ਹੈ, ਜੇ ਤੁਸੀਂ ਇਦਾਂ ਬਿਹੇਵ ਕਰੋਗੇ ਤਾਂ ਜ਼ਿਆਦਾ ਸਿਵਲਾਈਜ਼ਡ ਹੈ। ਬੱਚੇ ਜੀ 6 ਨੂੰ ਪਤਾ ਹੁੰਦਾ ਸੀ ਮੇਰਾ ਬੱਚਾ ਕਿਹੜੇ ਸਕੂਲ ਚ? ਹਾਂਜੀ, ਜ਼ਬਰਦਸਤੀ ਲੈ ਕੇ ਆਉਂਦੇ ਸੀਗੇ, ਸਰਕਾਰ ਆਪਣੀ ਫੋਰਸ ਨਾਲ ਲੈ ਕੇ ਆਉਂਦੇ ਸੀਗੇ। ਤੇ ਉਹਦੇ ਵਿੱਚ ਫਿਰ ਜਿਹੜਾ ਟੋਟਲ ਸਾਰਾ ਇਹਨਾਂ ਦਾ ਬਿਹੇਵੀਅਰ ਪੈਟਰਨ ਸੀਗਾ ਮੂਲ ਨਿਵਾਸੀ ਭਾਈਚਾਰਿਆਂ ਵੱਲ, ਉਹ ਇਹ ਸੀਗਾ ਵੀ ਇਹ ਜਾਹਲ ਨੇ, ਵੀ ਇਹ ਜੰਗਲੀ ਲੋਕ ਆ। ਅਸੀਂ ਇਹਨਾਂ ਨੂੰ ਇੱਕ ਤਾਂ ਅਸੀਂ ਰੱਬ ਦੇ ਲੜ ਲਾ ਰਹੇ ਹਾਂ ਕਿਉਂਕਿ ਅਸੀਂ ਇਹਨਾਂ ਨੂੰ ਕ੍ਰਿਸਚੀਅਨਿਟੀ ਵੱਲ ਲੈ ਕੇ ਆ ਰਹੇ ਹਾਂ, ਤੇ ਦੂਜਾ ਅਸੀਂ ਇਹਨਾਂ ਨੂੰ ਸਿਵਲਾਈਜ਼ ਕਰ ਰਹੇ ਹਾਂ ਵੀ ਅਸੀਂ ਇਹਨਾਂ ਨੂੰ ਰਹਿਣਾ ਖਾਣਾ ਪੀਣਾ ਸਿਖਾ ਰਹੇ ਹਾਂ, ਜਿਹੜੇ ਕਿਸੇ ਵੀ ਕਲੋਨੀਅਲ ਜਿਹੜੀ ਸਟੇਟ ਹੁੰਦੀ, ਜਿਹੜੀ ਕਲੋਨੀਅਲ ਵੀ ਜਿਹੜੇ ਬ੍ਰਿਟਿਸ਼ ਉਹ ਵੀ ਇਦਾਂ ਹੀ ਸੋਚਦੇ ਸੀਗੇ, ਪੋਰਚੁਗੀਜ਼ ਵੀ ਇਦਾਂ ਹੀ ਸੋਚਦੇ ਸੀਗੇ। ਸੋ ਜਿਹੜਾ ਕਲੋਨੀਅਲ ਮਾਈਂਡਸੈਟ ਆ ਉਹ ਇਦਾਂ ਹੀ ਹੁੰਦਾ ਵੀ ਹੁਣ ਜਿਵੇਂ ਪੰਜਾਬ ਦੇ ਵਿੱਚ ਸਾਨੂੰ ਇਹ ਲੱਗਦਾ ਵੀ ਯਾਰ ਸਾਡੀਆਂ ਕਈ ਲੋਕਾਂ ਨੂੰ ਲੱਗਦਾ ਵੀ ਜਿਹੜੀ ਪੰਜਾਬੀ ਆ ਉਹ ਜੰਗਲੀ ਭਾਸ਼ਾ ਤੇ ਜਿਹੜੀ ਹਿੰਦੀ ਆ ਉਹ ਸਿਵਲਾਈਜ਼ਡ ਭਾਸ਼ਾ। ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਹ ਗੱਲ ਦੱਸੀ ਜਾ ਰਹੀ ਆ, ਮਤਲਬ ਉਹ ਇੰਨੀ ਸਟ੍ਰਿਕਟਲੀ ਨਹੀਂ ਹੈਗੀ, ਉਹ ਧੱਕੇ ਨਾਲ ਕਰ ਰਹੇ ਆ, ਇਹ ਬਿਲਕੁਲ ਜ਼ਬਰਦਸਤੀ ਉਵੇਂ ਕਰਦੇ ਸੀਗੇ। ਉਹਨਾਂ ਤੇ ਇੰਨੇ ਸਟ੍ਰਿਕਟਲੀ ਕੀਤਾ ਜਾਂਦਾ ਸੀਗਾ, ਇੰਨਾ ਤਸ਼ੱਦਦ ਢਾਇਆ ਜਾਂਦਾ ਸੀ, ਉਹਦੇ ਵਿੱਚ ਬਹੁਤ ਜ਼ਿਆਦਾ ਬੱਚੇ ਮਰ ਜਾਂਦੇ ਸੀ। ਸੋ ਟਰੂਡੋ ਸਰਕਾਰ ਨੇ 2016-17 ਦੇ ਵਿੱਚ ਇਹਦੀ ਖੋਜ ਪੜਤਾਲ ਸ਼ੁਰੂ ਕਰਵਾਈ ਵੀ ਯਾਰ ਅਸੀਂ ਇਹ ਜਿਹੜੀਆਂ ਸਾਤੋਂ ਪਾਸਟ ਦੇ ਵਿੱਚ ਗਲਤੀਆਂ ਹੋਈਆਂ ਇਹਨਾਂ ਨੂੰ ਅਸੀਂ ਸੁਧਾਰੀਏ, ਇਹਨਾਂ ਨੂੰ ਫਿਕਸ ਕਰੀਏ। ਉਹ ਜਦੋਂ ਖੋਜ ਪੜਤਾਲ ਸ਼ੁਰੂ ਕਰਵਾਈ ਤਾਂ ਉਹਨਾਂ ਨੇ ਰੈਜ਼ੀਡੈਂਸ਼ੀਅਲ ਸਕੂਲ ਲੱਭੇ ਵੀ ਕਿੱਥੇ ਸੀਗੇ। ਫਿਰ ਉਹ ਪਤਾ ਲੱਗਿਆ ਵੀ ਜਿਹੜੇ ਉਹ ਰੈਜ਼ੀਡੈਂਸ਼ੀਅਲ ਸਕੂਲ ਦੇ ਜਿਹੜੇ ਆਲੇ ਦੁਆਲੇ ਜਿਹੜੀਆਂ ਕਬਰਾਂ ਜਿੱਥੇ ਉਹਨਾਂ ਨੂੰ ਬੱਚਿਆਂ ਨੂੰ ਦੱਬਿਆ ਜਾਂਦਾ ਸੀਗਾ, ਫਿਰ ਉਹ ਕਬਰਾਂ ਖੋਦਣੀਆਂ ਸ਼ੁਰੂ ਕੀਤੀਆਂ। ਸੋ ਉਹਦੇ ਚ ਕੀ ਹੁੰਦਾ ਸੀਗਾ ਵੀ ਹੁਣ BC ਦੇ ਵਿੱਚ ਇੱਕ ਰੈਜ਼ੀਡੈਂਸ਼ੀਅਲ ਸਕੂਲ ਸੀਗਾ, ਉੱਥੇ 550
ਬੱਚੇ ਦੀ ਕਬਰ ਮਿਲੀ। ਸੋ ਹਜ਼ਾਰਾਂ ਜਿਹੜਾ ਬੱਚਾ ਕੈਨੇਡਾ ਵਾਈਡ ਇਸ ਤਸ਼ੱਦਦ ਦੇ ਵਿੱਚ ਜਿਹੜਾ ਮਾਰਿਆ ਗਿਆ, ਜਿਹੜਾ ਕਤਲ ਕੀਤਾ ਗਿਆ। ਤੇ 1960 ਦੇ ਵਿੱਚ ਜਦੋਂ ਬਹੁਤ ਜ਼ਿਆਦਾ ਇਹਦਾ ਰੌਲਾ ਪੈ ਗਿਆ ਤਾਂ ਇਹ ਪ੍ਰੈਕਟਿਸ ਬੰਦ ਹੋਈ ਹੈ। ਪਰ ਹੁਣ 1880 ਤੋਂ ਲੈ ਕੇ 1960 ਤੱਕ ਲਾ ਲਓ ਤੁਸੀਂ, ਲਗਭਗ 80 ਸਾਲ ਜਿਹੜਾ ਇਹ ਸਿਲਸਿਲਾ ਕੈਨੇਡਾ ਵਾਈਡ ਚੱਲਿਆ। ਸੋ ਉਹਦੇ ਨਾਲ ਪਰ ਜਿਹੜਾ ਭਾਈਚਾਰਾ ਉਹ ਪੂਰੀ ਤਰ੍ਹਾਂ ਟੁੱਟ ਗਿਆ, ਕਿਉਂਕਿ ਜਦ ਤੁਸੀਂ ਬੱਚਿਆਂ ਨੂੰ ਉਹਨਾਂ ਦੇ ਮੂਲ ਤੋਂ ਦੂਰ ਕਰ ਦੇਣਾ, ਉਹਨਾਂ ਦੇ ਮਾਪਿਆਂ ਤੋਂ ਦੂਰ ਕਰ ਦੇਣਾ, ਉਹਨਾਂ ਤੇ ਅੰਨਾ ਤਸ਼ੱਦਦ ਕਰਨਾ, ਸੋ ਜਿਹਦੇ ਕਰਕੇ ਅੱਜ ਤੱਕ ਜਿਹੜਾ ਕੈਨੇਡਾ ਦਾ ਮੂਲ ਨਿਵਾਸੀ ਭਾਈਚਾਰਾ ਉਹ ਹਜੇ ਵੀ ਫੁੱਲੀ ਰਿਕਵਰ ਨਹੀਂ ਹੋਇਆ। ਜਿਹੜੀ ਇੱਥੇ ਨਸ਼ੇ ਦੀ ਗੱਲ ਹੈ ਜਾਂ ਗਰੀਬੀ ਆ ਬਹੁਤ ਜ਼ਿਆਦਾ, ਬਾਕੀ ਸਾਰੀਆਂ ਕਮਿਊਨਿਟੀਜ਼ ਨਾਲੋਂ ਮੂਲ ਨਿਵਾਸੀ ਭਾਈਚਾਰੇ ਦੇ ਵਿੱਚ ਜਿਹੜੀਆਂ ਇਹ ਸਾਰੀਆਂ ਸਮੱਸਿਆਵਾਂ ਨੇ ਕਾਫੀ ਜ਼ਿਆਦਾ। ਮਤਲਬ ਤੁਸੀਂ ਮੰਨੋਗੇ ਵੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਇੱਥੋਂ ਜਿੱਥੇ ਅਸੀਂ ਰਹਿੰਦੇ ਇੱਥੋਂ 2 ਘੰਟੇ ਦੂਰ ਜਿਹੜੇ ਰਿਜ਼ਰਵ ਹੈਗੇ ਆ, ਉੱਥੇ ਹਜੇ ਵੀ ਪੀਣ ਵਾਲਾ ਪਾਣੀ ਹੈ ਨਹੀਂਗਾ। ਲੋਕਾਂ ਨੂੰ ਬਾਥਰੂਮ ਦੂਰ ਜਾਣਾ ਪੈਂਦਾ। ਸੋ ਜਿਹੜੀਆਂ ਚੀਜ਼ਾਂ ਫਿਕਸ ਕਰਨ ਵਾਲੀਆਂ, ਜਿਨ੍ਹਾਂ ਤੇ ਕੰਮ ਚੱਲ ਰਿਹਾ, ਤੇ ਜਿਹੜਾ ਉਹ ਕਲੋਨੀਅਲ ਜਿਹੜੀ ਚੀਜ਼ ਚੱਲ ਰਹੀ ਹੈ, ਤੇ ਕਈ ਵਾਰੀ ਆਪਣੇ ਬੰਦਿਆਂ ਦੇ ਵਿੱਚ ਵੀ ਨੁਕਸ ਹੈਗਾ। ਉਹ ਕਹਿ ਦਿੰਦੇ ਵੀ ਨਹੀਂ ਇਹ ਤਾਂ ਟੈਕਸ ਡਾਲਰ ਖਾ ਰਹੇ ਆ। ਉਹ ਮੈਂ ਬਹੁਤ ਜਾਣਿਆਂ ਨੂੰ ਪਿਆਰ ਨਾਲ ਵੀ ਸਮਝਾਇਆ, ਗੁੱਸੇ ਨਾਲ ਵੀ ਸਮਝਾਇਆ ਵੀ ਨਹੀਂ ਯਾਰ, ਉਹ ਅਸਲ ਮਾਲਕ ਉਹ ਆ, ਅਸੀਂ ਉਹਨਾਂ ਦਾ ਰਿਸੋਰਸ ਚੋਰੀ ਕਰ ਰਹੇ ਹਾਂ। ਵੀ ਜੇ ਅਸੀਂ ਪੰਜਾਬ ਵਾਲੀ ਸਿਚੁਏਸ਼ਨ ਦੇ ਵਿੱਚ ਮੈਂ ਇਹੀ ਗੱਲ ਕਹਿਣਾ ਸੀਗਾ ਵੀ ਅਸੀਂ ਪੰਜਾਬ 'ਚ ਤਾਂ ਰਹਿ ਕੇ ਕਹਿਣਾ ਵੀ ਸਾਡੇ ਡੈਮ, ਸਾਡਾ ਪਾਣੀ, ਸਾਡਾ ਖੁਦ ਮੁਖਤਿਆਰੀ, ਇੱਥੇ ਅਸੀਂ ਆ ਕੇ ਕਹਿੰਦੇ ਵੀ ਉਹਨਾਂ ਨੂੰ ਕਿਉਂ ਨਹੀਂ, ਫਿਰ ਇਹ ਸਾਡਾ ਦੋਗਲਾਪਨ ਸੀ ਸਾਡੇ 'ਚ। ਸੋ ਖੈਰ ਉਹ ਜਿਹੜੇ ਸਾਰੇ ਲੋਸਟ ਚਾਈਲਡ ਹੈ, ਜਿਹੜੇ ਲੋਸਟ ਬੱਚੇ ਆ, ਉਹਨਾਂ ਨੂੰ 30 ਸਤੰਬਰ ਨੂੰ ਸਾਰੇ ਕੈਨੇਡਾ ਵਾਈਡ ਮਨਾਇਆ ਜਾਂਦਾ, ਜਿਹਨੂੰ ਟਰੂਥ ਐਂਡ ਰੀਕਨਸੀਲੀਏਸ਼ਨ ਡੇ ਕਹਿੰਦੇ ਆ ਜੀ। ਸੋ ਨਾਰਮਲੀ ਲੋਕੀ ਸੰਤਰੀ ਰੰਗ ਦੇ ਝੱਗੇ ਪਾਉਂਦੇ ਆ। ਉਹ ਸੰਤਰੀ ਝੱਗਿਆਂ ਦੇ ਉੱਤੇ ਲਿਖਿਆ ਹੁੰਦਾ ਐਵਰੀ ਚਾਈਲਡ ਮੈਟਰਸ, ਵੀ ਹਰ ਇੱਕ ਬੱਚਾ ਮੈਟਰ ਕਰਦਾ ਹੈ। ਇਹ ਨਹੀਂਗਾ ਵੀ ਸਿਰਫ ਗੋਰਿਆਂ ਦਾ ਬੱਚਾ ਮੈਟਰ ਕਰਦਾ ਜਾਂ ਸਿਰਫ ਜਿਹੜਾ ਇਮੀਗ੍ਰੈਂਟ ਦਾ ਬੱਚਾ ਮੈਟਰ ਕਰਦਾ। ਜਿਹੜੇ ਇੱਥੋਂ ਦੇ ਮੂਲ ਨਿਵਾਸੀ ਭਾਈਚਾਰੇ ਆ, ਉਹਨਾਂ ਦੇ ਬੱਚਿਆਂ ਦੀ ਵੀ ਓਨੀ ਹੀ ਕਦਰ ਹੈ। ਇਹਦੇ ਵਿੱਚ ਦੇਖੋ ਪੋਜ਼ਿਟਿਵ ਪਾਸੇ ਨੂੰ ਤੁਰਨਾ ਸ਼ੁਰੂ ਕੀਤਾ ਕੈਨੇਡੀਅਨ ਗਵਰਨਮੈਂਟ ਨੇ, ਜਿਹੜੀਆਂ ਪ੍ਰੋਵਿੰਸ਼ੀਅਲ ਗਵਰਨਮੈਂਟਸ ਜਾਂ ਲੋਕਾਂ ਨੇ ਸਕੂਲ ਦੇ ਵਿੱਚ ਇਹਦੇ ਬਾਰੇ ਪੜ੍ਹਾਉਣਾ ਸ਼ੁਰੂ ਕੀਤਾ, ਪਰ ਹਜੇ ਬਹੁਤ ਜ਼ਿਆਦਾ ਸਫ਼ਰ ਤੈਅ ਕਰਨਾ ਪਿਆ। ਈਵਨ ਜਿਹੜੀਆਂ ਸਾਡੀਆਂ ਇਮੀਗ੍ਰੈਂਟ ਕਮਿਊਨਿਟੀਜ਼ ਆ, ਉਹਨਾਂ ਨੂੰ ਤਾਂ ਬਿਲਕੁਲ ਹੀ ਇਸ ਗੱਲ ਦਾ ਅੰਦਾਜ਼ਾ ਨਹੀਂਗਾ ਵੀ ਇੱਥੇ ਕੀ ਹੋਇਆ। ਜਿਸ ਅਸੀਂ ਧਰਤੀ ਤੇ ਬੈਠੇ ਹਾਂ, ਜਿੱਥੇ ਅਸੀਂ ਖਾ ਰਹੇ ਹਾਂ, ਜਿੱਥੇ ਅਸੀਂ ਬਹੁਤ ਜ਼ਿਆਦਾ ਸਕਸੈਸਫੁਲ ਹੋਏ ਹਾਂ, ਕਾਮਯਾਬ ਹੋਏ ਹਾਂ, ਉਹ ਕਿਹਨਾਂ ਕਾਰਨਾਂ ਕਰਕੇ ਹੋਏ ਆ। ਵੀ ਅਸੀਂ ਜਿਹੜਾ ਆਪਾਂ ਕਹਿ ਲਈਏ ਵੀ ਜਿਹੜਾ ਸਾਡਾ ਫਰਜ਼ ਤਾਂ ਹੈਗਾ ਵੀ ਜਰਵਾਣੇ ਦੀ, ਪੱਖਿਆ ਨਿਤਾਣੇ ਦੀ ਰੱਖਿਆ, ਹਨਾ। ਪਰ ਕੈਨੇਡਾ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ, ਜਿਹੜੀਆਂ ਬਹੁਤੀਆਂ ਇਮੀਗ੍ਰੈਂਟ ਕਮਿਊਨਿਟੀਜ਼ ਸਿੱਖਾਂ ਸਣੇ, ਪੰਜਾਬੀਆਂ ਸਣੇ, ਉਹ ਜਰਵਾਣੇ ਨਾਲ ਹੀ ਖੜੀਆਂ ਨੇ, ਹਨਾ। ਉਹਦੇ 'ਚ ਮੈਂ ਜ਼ਿਆਦਾ ਕਸੂਰੇ ਵੀ ਨਹੀਂ ਕੱਢਣਾ ਚਾਹੂੰਗਾ, ਕਿਉਂਕਿ ਪਤਾ ਹੀ ਨਹੀਂਗਾ। ਸੋ ਮੈਂ ਇਸ ਸ਼ੋਅ ਦੇ ਰਾਹੀਂ ਇਹ ਮੌਕਾ ਵਰਤਣਾ ਚਾਹੁੰਦਾ ਸੀਗਾ ਵੀ ਕੈਨੇਡਾ ਦੇ ਵਿੱਚ ਜਿਹੜਾ ਟਰੂਥ ਐਂਡ ਰੀਕਨਸੀਲੀਏਸ਼ਨ ਦਿਨ ਮਨਾਇਆ ਜਾ ਰਿਹਾ, ਜੇ ਸਾਡੇ ਕੈਨੇਡਾ ਦੇ ਵਿੱਚ ਸਰੋਤੇ ਹੋਣ, ਤੁਸੀਂ ਦੇਖੋ ਵੀ ਤੁਹਾਡੇ ਨੇੜੇ ਤੇੜੇ ਕਿੱਥੇ ਮਨਾਇਆ ਜਾ ਰਿਹਾ, ਪਲੀਜ਼ ਉਹਦੇ ਵਿੱਚ ਜਾ ਕੇ ਸ਼ਾਮਲ ਹੋ। ਬਿਲਕੁਲ ਬਿਲਕੁਲ। ਤੁਸੀਂ ਇਹ ਦੇਖੋ ਗੁਰਜਸਪਾਲ ਸਿੰਘ ਜੀ, ਜਦੋਂ ਲੋਕ ਜੈਨੋਸਾਈਡ ਨੂੰ 84 ਦੇ ਨੂੰ ਕਈ ਲੋਕ ਜਿਹੜੇ ਜਾਇਜ਼ ਕਰਾਰ ਦਿੰਦੇ ਨੇ, ਆਪਾਂ ਨੂੰ ਉਹਨਾਂ ਤੇ ਕਿੰਨਾ ਗੁੱਸਾ ਆਉਂਦਾ ਜੀ, ਆਪਾਂ ਨੂੰ ਕਿੰਨਾ ਹਰਖ ਆਉਂਦਾ ਉਸ ਚੀਜ਼ ਤੇ ਕਿ ਯਾਰ ਤੁਸੀਂ ਵੀ ਸਾਡੇ ਬੱਚਿਆਂ ਨਾਲ, ਸਾਡੀਆਂ ਬੀਬੀਆਂ ਨਾਲ, ਸਾਡੇ ਨਾਲ ਇੰਨਾ ਕੁਛ ਹੋਇਆ ਤੇ ਤੁਸੀਂ ਕੀ ਕਰ ਰਹੇ ਹੋ ਯਾਰ, ਸਾਨੂੰ ਮਤਲਬ ਮਜ਼ਾਕ ਉਡਾ ਰਹੇ ਹੋ ਸਾਡੀ ਤਰਾਸਦੀ ਦਾ ਜੀ। ਜਦੋਂ ਕੋਈ 47 ਦੀ ਵੰਡ ਨੂੰ ਕਹਿੰਦਾ ਵੀ ਚੰਗਾ ਹੋ ਗਿਆ, ਮਿਲ ਗਿਆ, ਆਪਾਂ ਕਹਿੰਦੇ ਕਿ ਯਾਰ ਸਾਨੂੰ ਕੀ ਮਿਲਿਆ ਜੀ, ਵੀ ਸਾਡੇ ਤਾਂ ਬੰਦੇ ਵੱਢ ਟੁੱਕ ਹੋ ਗਈ, ਸਾਡੀਆਂ ਬੀਬੀਆਂ ਦੀ ਬੇਪੱਤੀ ਹੋ ਗਈ, ਸਾਡੀਆਂ ਵਿਚਾਰੀਆਂ ਧੀਆਂ ਕਈ ਪਰਿਵਾਰਾਂ ਨੇ ਖੂਹਾਂ 'ਚ ਧੱਕੇ ਦਿੱਤੇ, ਵੀ ਉਹਨਾਂ ਦੇ ਪੱਲੇ ਕੀ ਪਿਆ, ਵੀ ਉਹਨਾਂ ਨੂੰ ਵੀ ਦੇਖੋ ਨਾ ਤੁਸੀਂ ਜੀ। ਸੇਮ ਚੀਜ਼ ਹੀ ਇੱਥੇ ਲਾਗੂ ਹੁੰਦੀ ਹੈ। ਕੋਈ ਇਹ ਨਹੀਂਗਾ ਕਿ ਜੇ ਕੋਈ ਕਿਸੇ ਨੇ ਕੋਟ ਪੈਂਟ ਚੰਗਾ ਪਾ ਲਿਆ ਤੇ ਜਾਂ ਕੋਈ ਟਾਈ ਸੋਹਣੀ ਲਾ ਲਈ ਤੇ ਉਹ ਆਪਦਾ ਸਿਧਾਂਤ ਨਹੀਂ ਉਹਨੂੰ ਬਦਲਣਾ ਚਾਹੀਦਾ। ਠੀਕ ਹੈ, ਮਾਡਰਨ ਹੋਣਾ ਕੋਈ ਵੱਡੀ ਗੱਲ ਨਹੀਂ ਜਾਂ ਕੋਈ ਮਾੜੀ ਗੱਲ ਵੀ ਨਹੀਂ ਗੀ, ਆਪਾਂ ਨਹੀਂ ਕਹਿੰਦੇ। ਪਰ ਜੇ ਅਸੀਂ ਇਸ ਗੱਲ ਨੂੰ ਸਮਝ ਲਈ, ਜਿਵੇਂ ਤੁਸੀਂ ਕਿਹਾ ਵੀ ਨਤਾਣੇ ਦੇ ਨਾਲ ਖੜਨਾ, ਸਾਰੀ ਗੱਲ ਤਾਂ ਇੱਥੇ ਆ ਕੇ ਖੜੀ ਹੈ ਨਾ ਜੀ। ਕਿ ਅਸੀਂ ਅੱਜ ਵੀ ਬਹੁਤ ਰੂਪਾਂ ਦੇ ਵਿੱਚ ਆਪਾਂ ਜਸਟੀਫਾਈ ਕਰ ਜਾਂਦੇ ਹੋਵਾਂਗੇ, ਕਈ ਵਾਰੀ ਅਣਜਾਣਪੁਣੇ ਚ ਕਰ ਜਾਂਦੇ ਹੋਵਾਂਗੇ ਜ਼ੁਲਮ, ਪਰ ਅਸਲ ਦੇ ਵਿੱਚ ਸਾਡੇ ਸਿਧਾਂਤ ਚ ਹੈ ਨਹੀਂਗਾ। ਜ਼ਾਲਮ ਨੂੰ ਅਸੀਂ ਸਿੱਧੇ ਹੋ ਕੇ ਤਾਂ ਟੱਕਰ ਸਕਦੇ ਹਾਂ, ਜੇ ਸਿੱਧੇ ਹੋ ਕੇ ਨਾ ਵੀ ਟੱਕਰ ਗਏ ਤਾਂ ਫਿਰ ਸ਼ੁਰੂਆਤ ਤਾਂ ਫਿਰ ਬਾਬਰ ਨੂੰ ਜਾਬਰ ਕਹਿਣ ਤੋਂ ਹੀ ਹੋਈ ਹੈ ਨਾ। ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਜੀ। ਹਾਂਜੀ, ਸੋ ਧੱਕਾ ਇਹਨਾਂ ਲੋਕਾਂ ਦੇ ਨਾਲ। ਕੈਨੇਡਾ ਸਰਕਾਰ ਚਲੋ ਸਕੂਲਾਂ 'ਚ ਜੇ ਪੜ੍ਹਾ ਰਹੀ ਹੈ ਤਾਂ ਮੇਰੇ ਖਿਆਲ ਦੇ ਨਾਲ
ਆਉਣ ਵਾਲੀ ਪੀੜ੍ਹੀ ਸੋਚੂਗੀ, ਸਮਝੂਗੀ, ਇਹਨਾਂ ਉੱਤੇ ਟਾਕ ਹੋਊਗੀ ਜਦੋਂ ਜੀ, ਇਹਦੇ ਤੇ ਗੱਲ ਹੋਊਗੀ ਕਿ ਬਈ ਇਹਨਾਂ ਲੋਕਾਂ ਦੇ ਨਾਲ ਆਹ ਹੋਇਆ। ਬੱਚਾ ਕਿਸੇ ਦਾ ਵੀ ਕੋਈ ਜੀਅ ਹੈ, ਜਿਵੇਂ ਆਪਾਂ ਸਕੂਲਾਂ ਦੀ ਗੱਲ ਕਰ ਰਹੇ ਸੀਗੇ, ਜੀ, ਜੀਅ ਤਾਂ ਜੀਅ ਹੈ ਨਾ, ਫਿਰ ਉਹ ਮੂਲ ਹਾਂਜੀ, ਨਿਵਾਸੀਆਂ ਦਾ ਹੋਵੇ ਚਾਹੇ ਆਪਣਾ ਹੋਵੇ। ਅੱਜ ਜੀ, ਆਪਾਂ ਇਮੀਗ੍ਰੈਂਟ ਹਾਂ ਤੇ ਅੱਜ ਦੁਨੀਆ ਭਰ ਦੇ ਵਿੱਚ ਪ੍ਰਵਾਸੀਆਂ ਦੇ ਵਿਰੁੱਧ ਕਿੱਡੀਆਂ ਲਹਿਰਾਂ ਖੜੀਆਂ ਹੋ ਰਹੀਆਂ ਨੇ। ਹਾਂਜੀ, ਆਸਟ੍ਰੇਲੀਆ 'ਚ ਮੁਜ਼ਾਹਰੇ, ਕੈਨੇਡਾ 'ਚ ਮੁਜ਼ਾਹਰੇ, ਨਿਊਜ਼ੀਲੈਂਡ 'ਚ ਮੁਜ਼ਾਹਰੇ, ਅਮਰੀਕਾ ਦੇ ਵਿੱਚ ਕਿੰਨਾ ਕੁਛ ਆ। ਆਪਾਂ ਉੱਥੇ ਕਹਿੰਦੇ ਨੇ ਕਿ ਯਾਰ ਨਹੀਂ, ਸਾਰੇ ਲੋਕ ਬਰਾਬਰਤਾ ਦੇ ਹੱਕਦਾਰ ਨੇ। ਜੀ, ਜੀ। ਤੇ ਫਿਰ ਬਰਾਬਰਤਾ ਦੇ ਹੱਕਦਾਰ ਤਾਂ ਉਹ ਵੀ ਨੇ ਜਿਨ੍ਹਾਂ ਦੇ ਬੱਚੇ ਖੋਹ ਕੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਲਿਜਾਏ ਗਏ। ਉਦੋਂ ਉਸ ਤੋਂ ਬਾਅਦ ਕੋਈ ਕਮਿਸ਼ਨ ਨਹੀਂ ਬੈਠਿਆ, ਕੋਈ ਇਸ ਤਰ੍ਹਾਂ ਦੀ ਕੋਈ ਜਾਂਚ ਨਹੀਂ ਹੋਈ ਜਾਂ ਨਹੀਂ, ਬਸ ਇਹ ਟਰੂਥ ਐਂਡ ਰੀਕਨਸੀਲੀਏਸ਼ਨ ਪਹਿਲਾ ਹੀ ਕਮਿਸ਼ਨ ਹੈ ਜੀ, ਜਿਹੜਾ ਅੱਛਾ। 2016 ਦੇ ਵਿੱਚ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਤਾਂ ਅਵੇਅਰਨੈਸ ਵੀ ਨਹੀਂ ਸੀਗੀ। ਹਜੇ ਵੀ ਹੂੰ, ਜਿਹੜੀਆਂ ਰੇਸਿਸਟ ਜਿਹੜੀਆਂ ਤੁਹਾਨੂੰ ਸੁਰਾਂ ਮਿਲ ਜਾਂਦੀਆਂ, ਆਪਣੀ ਹੂੰ, ਕਮਿਊਨਿਟੀ ਦੇ ਵਿੱਚ ਵੀ ਮਿਲ ਜਾਂਦੀਆਂ ਨੇ, ਜਿਹੜੀਆਂ ਓ ਕਹਿੰਦੀਆਂ ਵੀ ਨਹੀਂ, ਨਹੀਂ ਦੱਸ ਇਹ ਸਾਡੇ ਟੈਕਸ ਡਾਲਰ ਕਾਹਤੇ ਅਸੀਂ ਖਰਾਬ ਕਰ ਰਹੇ ਹਾਂ ਜੀ ਹੁਣ ਅ, ਭਲਿਓ ਮਾਨਸੋ, ਜੇ ਇਹ ਤੁਹਾਨੂੰ ਇੱਥੇ ਆਉਣ ਹੀ ਨਾ ਦਿੰਦੇ, ਤੁਸੀਂ ਕਿਹਨੂੰ ਟੈਕਸ ਦਿੰਦੇ ਉੱਥੇ? ਹਾਂਜੀ। ਇਹ ਇਹ ਕੋਈ ਤੁਕ ਹੀ ਮਤਲਬ ਨਹੀਂ ਗੀ ਕਿਸੇ ਦੇ। ਵੈਸੇ ਹੀ ਇਨਸਾਨੀਅਤ ਹਾਂਜੀ, ਦੇ ਹਾਂਜੀ, ਪੱਖੋਂ ਜੋ ਗੱਲ, ਪਰ ਉਹਦੇ ਚ ਮੇਰੇ ਖਿਆਲ ਨਾਲ ਬਹੁਤ ਹੀ ਜਿਹੜਾ ਮਸਲਾ ਹੈਗਾ ਉਹ ਅਵੇਅਰਨੈਸ ਦਾ ਹੀ ਹੈ। ਹੁਣ ਅਵੇਅਰਨੈਸ। ਮੈਂ ਕੈਨੇਡਾ ਬਾਰੇ ਤਾਂ ਚਲੋ ਮੈਂ ਕੈਨੇਡਾ ਚ ਰਹਿਣਾ, ਮੈਂ ਪੜ੍ਹ ਲਿਆ, ਸਾਰਾ ਕੁਝ ਪੜ੍ਹ ਲਿਆ। ਹਾਂਜੀ, ਸੋ ਹਾਂਜੀ। ਜਿੰਨਾ ਮੂਲ ਨਿਵਾਸੀ ਭਾਈਚਾਰਿਆਂ ਦੇ ਉੱਤੇ ਕੈਨੇਡਾ ਚ ਤਸ਼ੱਦਦ ਹੋਇਆ, ਉਹਦੇ ਹੂੰ, ਨਾਲੋਂ 10 ਗੁਣਾ ਜ਼ਿਆਦਾ ਅਮਰੀਕਾ ਚ ਹੋਇਆ। ਹੂੰ, 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 ਸਹੀ ਹੈ। ਠੀਕ ਹੈ ਨਾ, ਸਾਡੇ ਇੱਥੇ ਹਜੇ ਮੂਲ ਨਿਵਾਸੀ ਭਾਈਚਾਰਾ ਹੈਗਾ ਤਾਂ ਹੈ, ਹੂੰ, ਉਹਨੂੰ ਉੱਧਰ ਕੋਈ ਹੈ ਹੱਕ ਹੁਣ। ਤਾਂ ਹੈ, ਉਹਦੀ ਹੂੰ, ਗੱਲ ਤਾਂ ਹੋ ਰਹੀ ਹੈ। ਹੂੰ, ਅਮਰੀਕਾ ਦੇ ਸਹੀ। ਵਿੱਚ ਤਾਂ ਇਹਦੇ ਨਾਲੋਂ ਜ਼ਿਆਦਾ ਰਹਿੰਦਾ ਸੀ। ਤੁਹਾਨੂੰ ਕਿੱਥੇ ਤੁਸੀਂ ਜਾਣਦੇ ਹੋ ਕਿਸੇ ਮੂਲ ਨਿਵਾਸੀ ਨੂੰ? ਮੇਰੇ ਤਾਂ ਹੂੰ, ਸਹੀ। ਮਿੱਤਰ ਨੇ, ਮੈਂ ਜਾਣਦਾ, ਮੈਂ ਉਹਨਾਂ ਨਾਲ ਪੜ੍ਹਦਾ। ਹੂੰ, ਸਾਡੇ ਲੋਕੀ ਉਰੇ ਕੰਮ ਕਰਦੇ ਆ। ਮੇਰੇ ਹੂੰ, ਗਵਾਂਢ ਚ ਰਹਿੰਦਾ। ਤੇ ਹੂੰ, ਅਮਰੀਕਾ ਦੇ ਵਿੱਚ ਕਿੰਨੇ ਕੁ ਅਮਰੀਕਨ ਆ ਜਿਹੜੇ ਕਿੰਨੇ ਮੂਲ ਕਮਰੇ? ਨਿਵਾਸੀ ਭਾਈਚਾਰੇ ਨੂੰ ਜਾਣਦੇ ਆ ਸਹੀ, ਜਾਂ ਸਹੀ, ਸਹੀ। ਮਿਲੇ ਆ। ਹੂੰ, ਕਤਲੇਆਮ ਤਾਂ ਉਹਨਾਂ ਦਾ ਵੀ ਓਨਾ ਹੀ ਹੋਇਆ, ਉਹਨਾਂ ਦੇ ਹੂੰ, ਬੱਚਿਆਂ ਨਾਲ ਵੀ ਉਹੀ ਕੁਛ ਹੋਇਆ। ਪਰ ਹੂੰ। ਗੱਲ ਕੀ ਹੈ ਵੀ ਕੈਨੇਡਾ ਨੇ ਐਟਲੀਸਟ ਸਹੀ ਪਾਸੇ ਇਸ ਨੂੰ ਪਾਸੇ ਨੂੰ ਕਦਮ ਤੁਰਿਆ ਲੈਣੇ ਤਾਂ ਹੈ। ਹਾਂ, ਬਿਲਕੁਲ, ਤੁਰਿਆ ਕਦਮ। ਹੈ। ਹੂੰ, ਅਮਰੀਕਾ ਉਸ ਗੱਲ ਨੂੰ ਬਸ ਉਹ ਕਹਿੰਦੇ ਵੀ ਨਹੀਂ, ਅਸੀਂ ਤਾਂ ਜੀ ਕਬਜ਼ਾ ਹੀ ਕਰ ਲਿਆ, ਉਹ ਤਾਂ ਹੁਣ ਸਾਡਾ ਹੀ ਹੂੰ, ਆ। ਸੋ ਹੂੰ, ਅਵੇਅਰਨੈਸ ਦੀ ਤਾਂ ਉੱਥੇ ਵੀ ਬਹੁਤ ਲੋੜ ਹੈ। ਹੂੰ, ਜੀ, ਜੀ, ਬਿਲਕੁਲ, ਬਿਲਕੁਲ। ਬਹੁਤ-ਬਹੁਤ ਧੰਨਵਾਦ ਗੁਰਜਸਪਾਲ ਸਿੰਘ ਜੀ ਤੁਹਾਡਾ, ਇਹਨਾਂ ਜਾਣਕਾਰੀਆਂ ਦੇ ਲਈ, ਇਹਨਾਂ ਗੱਲਾਂ ਬਾਤਾਂ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।